ਜਿਹਾ ਟਾਈਪ ਹੁੰਦਾ। ਦੱਸ ਦਈ। अस्सलाम वालेकुम जी। ਵਾਲੇਕੁਮ ਅਸਲਾਮ। और काम ही कोई नहीं मैनू हुण लाइवा 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 लाइवा। भाईजान क्या हाल चाल है? उस्ताद जी बहुत सारे लोगों ने कहा कि यार सानू पहले तो दस दिया करो कि तुसी लाइव आउण लगे हो, ਫਿਰ लेकिन मैं चाह वाला प्रोग्राम कर रहा चाह। ਅੱਛਾ ਚਾਹ, ਮੈਂ ਕਿਹਾ ਸ਼ਾਇਦ ਚਾਲ ਵਾਲਾ। नहीं नहीं चाह चाह। ਅੱਛਾ कित्थे आया सजाद जानी लाइव? ਕੋਈ ਨਹੀਂ ਆਇਆ। सजाद जानी ऑफिशियल ऑफिशियल लाइव आ गया। वो कमर्शियल भी चल रही हैं, ਹੌਲੀ ਹੌਲੀ ਚੱਲ ਰਹੀ ਹੈ। आ गए आ गए आ गए असी आ गए। लाइव चैट आ गई। वालेकुम सलाम बिलाल भैया, कैसे हैं? ਸਰ ਜੀ ਮੈਂ ਵੀ ਆ ਰਿਹਾ ਵਿੱਚ। लाइव वाले ते बने नहीं तुसी जानी भाजी? ਯਾਰ ਮੈਂ ਵੀ ਆ ਰਿਹਾ ਭਲਾ। तू भी आ रहा हैं? विच आ रहा हो तू ਮੈਨੂੰ देख ਦੱਸੋ ਤਾਂ ਸਹੀ। आ रहा तू किस्मत यार, माड़ी की साडी तुसी- तू भी आ रहा। ਸਹੀ ਗੱਲ। क्या हाल है जानी भाई? हाफिज वलीद भाईजान थैंक यू, मैं खुश हूँ ठीक हूँ भाईजान। ये ना ਅੱਜ ਜਦੋਂ ਨਹੀਂ ਸੀ, ਮੈਂ ਤੁਹਾਨੂੰ ਦੱਸਦਾ, ਅੱਜ ਜਦੋਂ ਨਹੀਂ ਸੀ ਉਹ ਭੈਣ ਮੈਨੂੰ ਤੁਸੀਂ ਬਹੁਤਾ ਕਰਤਾ, ਸਮਾਨ ਨੂੰ ਤੁਸੀਂ ਇੰਝ ਹੀ ਵਾੜਦਾ, ਉਹਨੂੰ ਥੋੜਾ ਜਿਹਾ ਉੱਥੋਂ ਕਰੋ, ਬੈਲੈਂਸ ਕਰੋ ਸਾਡੀ। ਯਾਰ ਕਿਹਨੂੰ ਹਾਇਰ ਕੀਤਾ ਬੰਦੇ ਨੂੰ ਤੁਸੀਂ? ਕਿਹੜੇ ਨੂੰ? ਆ ਕੈਮਰਾਮੈਨ ਨਹੀਂ ਸਹੀ ਤੁਹਾਡਾ? ਉਹ ਵੇਖ ਤਾਂ ਸਹੀ, ਓਏ ਉੱਤੋਂ ਦੀ ਸਕਰੀਨ ਤੋਂ ਇੰਝ ਕਰ ਲਾ। ਯਾਰ ਕਿਹੜੀ ਲਾਈਵ ਹੋਰ ਬ੍ਰੌਡ ਐਨੂੰ ਕਰ, ਹੋਰ ਐਨੂੰ ਕਰ, ਆਨਲਾਈਨ ਸੈਟਿੰਗ ਹੋ ਥੋੜਾ ਰਹੀ। ਹੋਰ ਕਰ। ਕੈਮਰਾ ਪੁੱਠਾ ਕਰ। ਕਰ ਕਰ, ਡਰਦਾ ਕਿਉਂ ਆ? हो गया हो नहीं गया, हो हो रहा ऐ हाँ ऐ आपके पास लेट आएगा ना, और अपना वॉल्यूम डाउन कर ले। ओके वॉल्यूम डाउन कर ओए। ਮੈਂ ਕਰਾਂ? हाँ चलो जी ओके भाजी। ਮੇਰੇ ਕੋਲ ਵॉल्यूम ਕੋਈ ਵੀ ਨਹੀਂ ਹੈਗਾ। सजाद जानी लव यू समीर रेहान थैंक यू भाजी। मैं ਉਹ ਅੱਜ ਪਤਾ ਕੀ ਹੋਇਆ ਉਸਤਾਦ ਜੀ, ਮੈਂ ਤੁਹਾਨੂੰ ਦੱਸਦਾ। ਅੱਜ ਹੋਇਆ ਇਹ ਹੈ ਕਿ ਮੈਂ ਪਹਿਲੇ ਆਇਆ ਸੀ ਨਾ ਲਾਈਵ, ਉਸਤਾਦ ਜੀ 4-8-9 ਮਿੰਟ ਆਇਆ ਸੀ ਜਦੋਂ ਮੈਂ ਗੱਡੀ ਸਿੱਖਣ ਚੱਲਾ ਸੀ। ਅੱਛਾ ਹਾਂਜੀ ਹਾਂਜੀ। ਗੱਡੀ ਸਿੱਖਣ ਗਿਆ ਭਰਾਵਾ ਮੈਂ, ਤੇ ਫਿਰ ਤੇ ਉਸਤਾਦ ਜੀ ਗੱਡੀ ਸਿੱਖਦਿਆਂ ਨਾ ਮੈਂ ਉਹ ਬਹੁਤ ਔਖਾ ਕੰਮ ਆ ਬਾਈ। ਕਿਹੜਾ ਗੱਡੀ ਸਿੱਖਣਾ? ਨਹੀਂ ਹਾਂ। ਦੁਬਈ ਚ ਗੱਡੀ, ਜਿਹੜਾ ਪਾਕਿਸਤਾਨ ਚ ਬੰਦਾ ਗੱਡੀ ਚਲਾਇਆ ਨਾ ਜਿਹਨੇ 10-15-20 ਸਾਲ, ਤੇ ਉਹ ਉੱਥੇ ਦਾ ਹਿਸਾਬ ਨਾਲ ਉਹ ਰਚ ਗਿਆ। ਅੱਛਾ। ਉਸ ਬੰਦੇ ਨੂੰ ਦੁਬਈ ਗੱਡੀ ਚਲਾਉਣਾ ਜਾਂ ਟੈਸਟ ਪਾਸ ਕਰਨਾ ਉਹਦੇ ਨਾਲੋਂ ਬਹੁਤਾ ਔਖਾ ਵਾ ਜਿਹੜਾ ਬਿਲਕੁਲ ਜ਼ੀਰੋ ਬੰਦਾ ਨਵਾਂ ਆ ਕੇ ਗੱਡੀ ਪਹਿਲੀ ਵਾਰੀ ਜ਼ਿੰਦਗੀ 'ਚ ਬਹਿੰਦਾ ਨਾ ਵਿੱਚ, ਉਹਦੇ ਨਾਲੋਂ 100 ਗੁਣਾ ਜ਼ਿਆਦਾ ਔਖਾ ਉਹਦੇ ਲਈ, ਜਿਹੜਾ ਆਪਣੇ ਵੱਲੋਂ ਕਹਿ ਰਿਹਾ ਜੀ ਮੈਂ ਪਾਕਿਸਤਾਨ 'ਚ 20 ਸਾਲ ਹੋ ਗਏ ਗੱਡੀ ਚਲਾਉਂਦੇ। ਆਦਤ ਪਈ ਹੁੰਦੀ ਨਾ ਜੀ ਉਸਤਾਦ ਜੀ। ਯਾਰ ਇੰਨੇ ਲੋਕਾਂ ਨੇ ਲਏ ਓਏ ਪਾਕਿਸਤਾਨ 'ਚ ਮੈਂ ਅੱਖਾਂ ਬੰਦ ਕਰਕੇ ਇੱਕ ਉਂਗਲੀ ਦੇ ਨਾਲ ਪਾਰਕਿੰਗ 'ਚ ਗੱਡੀ ਲਾ ਦੇਣਾ, ਕਿਉਂਕਿ ਖਾਲੀ ਹੁੰਦੀ ਨਾ ਉੱਥੇ। ਨਹੀਂ ਹਾਂ ਅਕਲੋਂ ਖਾਲੀ ਹੁੰਦੇ ਸੀ। ਇੱਥੇ 2 ਦਿਨ ਪਾਰਕਿੰਗ 'ਚ ਨਹੀਂ ਗੱਡੀ ਲੱਗੀ ਮੇਰੇ ਕੋਲ। ਕਸਮ ਹੈ। ਹਾਂਜੀ ਮੈਂ ਆਪਣੀ ਵੱਲੋਂ ਪਰਫੈਕਟ ਲਾਈ ਆ। ਹਾਂ ਤੇ ਉਹ ਸਰਕਾਰ ਫਰਮਾ ਰਹੇ ਨੇ ਤੁਹਾਡਾ ਅਗਲਾ ਟਾਇਰ ਚਿੱਟੇ ਰੰਗ ਤੋਂ ਲੰਘ ਗਿਆ। ਉਹ ਚਿੱਟੀ ਲੀਕ ਤੋਂ ਲੰਘ ਗਿਆ ਤੇ ਕੀ ਹੋ ਗਿਆ ਯਾਰ, ਕੋਈ ਗੱਡੀ ਵੀ ਨਹੀਂ ਖੜੀ। ਉਹ ਕਿਹੜਾ ਕੋਈ ਜਾਨਦਾਰ ਚੀਜ਼। ਓਏ ਹੋਏ ਉਸਤਾਦ ਜ਼ਿੰਦਗੀ 'ਚ ਫਿਰ ਮੈਂ ਉਹ ਉਸ ਤੋਂ ਬਾਅਦ ਮੇਰੇ ਇੱਕਦਮ ਨਾ ਉਸਤਾਦ ਜੀ ਮੇਰੇ ਪੇਟ 'ਚ ਕਿਸ ਕਿਸਮ ਦੀ ਦਰਦ ਹੋਈ ਤੇ ਮੇਰੇ ਤਰੇਲੀਆਂ ਆਈਆਂ ਨੇ। ਚੌਂਕ 'ਚ ਤੈਨੂੰ ਮੈਂ ਮਜ਼ੇ ਦੀ ਗੱਲ ਦੱਸਾਂ ਵੀ ਚੌਂਕ ਦੇ ਵਿੱਚ ਮੈਂ ਬ੍ਰੇਕ ਮਾਰੀ, ਇੱਕ ਚੌਕ ਬਹੁਤ ਵੱਡਾ, ਅੱਛਾ, ਜਿਹਦੇ ਇੱਧਰ ਵੀ ਮਤਲਬ ਕੋਈ ਐਡਾ ਰੌਲਾ ਨਹੀਂ, ਤੈਨੂੰ ਪਤਾ ਆਪਣਾ ਇਲਾਕਾ ਖਾਲੀ ਹੈ ਜੀ ਜੀ, ਤੇ ਕੋਈ ਬਿਲਡਿੰਗ ਨਹੀਂ, ਇੱਧਰ ਵੀ ਮਤਲਬ ਮਿੱਟੀ ਤੇ ਕੋਈ ਬਾਗ ਟੈਪ ਤੇ ਇੱਧਰ ਵੀ ਬਾਗ ਟੈਪ। ਮੈਂ ਕਿਸ ਤਰ੍ਹਾਂ ਦਾ ਮੇਰੇ ਦਰਦ ਹੋਈ ਆ ਉਸਤਾਦ ਜੀ, ਓਏ ਹੋਏ ਹੋਏ, ਕਿ ਮੈਂ ਸਟਾਰਟ ਗੱਡੀ ਤੇ ਸੀਟ ਬੈਲਟ ਖੋਲੀ ਤੇ ਮੈਂ ਬਾਹਰ ਜਾਣ ਲੱਗਾ, ਦੌੜਨ ਲੱਗਾ ਕਿ ਯਾਰ ਮੈਨੂੰ ਕੀ ਹੋਣ ਦਿਆ। ਤੇ ਨਾਲ ਉਸਤਾਦ ਨਹੀਂ ਬੈਠੇ ਸੀ ਨਾ, ਤੇ ਉਸਤਾਦ ਨਹੀਂ ਕਹਿੰਦੇ ਕੀ ਹੋਇਆ। ਮੈਂ ਕਿਹਾ ਉਸਤਾਦ ਜੀ ਮੈਨੂੰ ਉੱਥੇ ਲੈ ਜਾਓ ਜਲਦੀ ਜਲਦੀ ਘਰ। ਅੱਛਾ। ਤੇ ਉਹ ਕਹਿੰਦੇ ਤੂੰ ਭਜਾ, ਹੁਣ ਇੱਥੇ ਮੈਂ ਨਹੀਂ ਉਤਰ ਸਕਦਾ, ਮਤਲਬ ਉਤਰ ਕੇ ਉਧਰ ਆਵਾਂ ਇੱਧਰ ਆਵਾਂ ਪਿੱਛੇ ਗੱਡੀ। ਉਸਤਾਦ ਜੀ ਤੇਰੇ ਭਰਾ ਨੇ ਸ਼ੂਟਰ
ਅੱਛਾ ਦਰਦ ਦੇ ਵਿੱਚ ਟਾਗਾ ਟਾਗਾ। ਮੈਂ ਕਿਹਾ ਉਸਤਾਦ ਜੀ ਤੁਸੀਂ ਵੀ ਫਾਰਗ, ਅੱਛਾ ਡਰਾਈਵਿੰਗ ਵੀ ਫਾਰਗ, ਕੁਛ ਨਹੀਂ, ਮੈਂ ਕਾਨੂੰਨ ਵੀ ਘਰ ਫਰਕ ਇੱਥੋਂ ਦੇ। ਘਰ ਪਹੁੰਚਣਾ ਵਾ। ਹੂੰ। ਉਸਤਾਦ ਜੀ 2 ਮਿੰਟ 'ਚ ਮੈਂ ਠਾਕਾ ਕਰਕੇ ਘਰ ਗੱਡੀ ਲਈ ਆ, ਉੱਪਰ ਆਇਆ, ਹੂੰ। ਸਿਰਫ ਆ ਕੇ ਬੈਠਾ ਵਾਂ ਤੇ ਇੱਥੇ ਆਉਂਦਿਆਂ ਮੈਂ ਹਸਨ ਦੇ ਉੱਤੇ ਹੀ ਡਿੱਗ ਪਿਆ। ਆਹੋ ਮੈਂ ਕਿਹਾ ਹਸਨ, ਮੈਂ ਗਿਆ, ਮੇਰੇ ਉਸਤਾਦ ਜੀ ਇਹ ਨਹੀਂ ਜਿਹੜੇ ਵਾਲਾਂ ਦੇ ਅੰਦਰ ਮਸਾਨ ਹਾਂਜੀ ਹਾਂਜੀ ਤਾਰ ਹੋ ਗਏ, ਗਿੱਲੇ ਹੋ ਗਏ। ਤੇਰੇ ਨਹੀਂ ਨਹੀਂ ਆਉ ਯਾਨੀ ਉਹ ਪਤਾ ਨਹੀਂ ਕੀ ਕੋਈ ਅਟੈਕ ਸੀ ਜਾਂ ਕੀ ਸੀ। ਹਸਨ ਨੇ ਫੋਨ ਕੀਤਾ, ਮਜ਼ੇਦਾਰੀ ਦੀ ਗੱਲ ਸੁਣਨੀ ਹੈ, ਤੂੰ ਨਾਜ਼ਰੀਨ ਆ ਹੈ? ਨਾਦਰੀ ਨੇ। ਤੇ ਨਾਜ਼ਰੀਨ ਹੀ ਆ ਮੇਰਾ। ਅੱਛਾ ਓਕੇ। ਉਸਤਾਦ ਜੀ ਇਹਨੇ ਫੋਨ ਕੀਤਾ ਹੈ ਡੋਲਸ ਐਂਬੂਲੈਂਸ ਐਂਬੂਲੈਂਸ ਨੂੰ। ਐਂਬੂਲੈਂਸ ਨੂੰ ਡੋਲਸ। ਮੈਨੂੰ ਨਹੀਂ ਪਤਾ ਕਿ ਇਹਨੇ ਐਂਬੂਲੈਂਸ ਨੂੰ ਕਦੋਂ ਇਹਨੇ ਕੀਤਾ। 4 ਤੋਂ 5 ਮਿੰਟ ਲੰਘੇ ਨੇ, ਇੱਕ ਬੰਦਾ, 2 ਮੇਰੀਆਂ ਭੈਣਾਂ ਯਾਨੀ ਨਾਲ, ਫੀਮੇਲ ਸਟਾਫ ਠੱਕ ਉਸਤਾਦ ਜੀ ਅੰਦਰ 4 ਮਿੰਟ 'ਚ। ਕੈਸੀ ਰਿਸਪੌਂਸ ਟਾਈਮ ਚੈੱਕ। ਓਏ ਮੇਰੇ ਮੌਲਾ, ਤੋਬਾ ਤੋਬਾ। ਉਹਨਾਂ ਨੇ ਵੱਡਾ, ਉਹਨਾਂ ਨੇ ਨਾ ਮਿਕਸਰ ਯਾਮਾਹਾ ਦਾ ਨਾਲ ਰੱਖਿਆ ਸੀ, ECG ਕਰਨ ਵਾਲਾ। ਉਸਤਾਦ ਜੀ ਉਹਨੇ ਲਿਆ ਕੇ ਰੱਖਿਆ ਵਾ। ਅੱਛਾ ਉਹਨੇ ਮੇਰੇ ਦਸਤੀ ਠੱਕ ਠੱਕ, ਉਹਨੇ ਕਿਹਾ ਜੀ BP ਤੁਹਾਡਾ ਓਕੇ ਨਿਜ਼ਾਮ ਪੁੱਜੇ ਜਾ ਪਿਆ। ਕੀ ਗੱਲਬਾਤ ਆ। ਮੈਂ ਕਿਹਾ ਬਸ। ਉਹਨੇ ਉਹਦਾ ਕੋਈ ਇਲਾਜ ਕੀਤਾ। ਥੋੜੀ ਦੇਰ ਬਾਅਦ ਮੈਂ ਦੱਸਿਆ ਕਿ ਮੇਰੇ ਨਾ ਇੱਕਦਮ ਉਹ ਸ਼ੁਰੂ ਹੋ ਗਿਆ, ਪਾਣੀ ਨਿਕਲਣਾ ਨੱਕ ਚੋਂ ਨਾਲ। ਉਹਨੂੰ ਕੀ ਕਹਿੰਦੇ, ਨਾਜ਼ੀ ਹੋ ਗਿਆ। ਨੌਜ਼ੀਆ ਹਸਨ ਤੇ ਜ਼ੇਬ ਹਸਨ। ਉਹ ਤੈਨੂੰ ਉਹ ਇੰਨਾ ਪੁਰਾਣਾ ਤੂੰ ਉਸਤਾਦ। ਨੌਜ਼ੀਆ ਹਸਨ ਮੇਰੇ ਹੋਇਆ ਵਾ। ਅੱਛਾ ਉਹਨੂੰ ਮੈਂ ਕਿਹਾ ਨੌਜ਼ੀਆ ਹਸਨ ਵੀ ਆ। ਹਸਤ ਨਾਲ ਹੀ ਸੀ। ਉਸ ਤੋਂ ਬਾਅਦ ਉਸਤਾਦ ਜੀ ਥੋੜੀ ਦੇਰ ਬਾਅਦ ਮੈਨੂੰ ਯਾਦ ਆਇਆ ਕਿ ਉਹਨੂੰ ਮੈਂ ਕਿਹਾ ਕਿ ਮੇਰੇ ਇੱਥੇ ਪੇਟ 'ਚ ਦਰਦ ਬਹੁਤ। ਉਹ ਖਿੱਚ ਗਿਆ, ਕਹਿੰਦਾ ਯਾਰ ਤੂੰ ਮੈਨੂੰ ਇੱਕ ਵਾਰੀ ਕਿਉਂ ਨਹੀਂ ਦੱਸਣ ਦਿਆ ਸਾਰਾ ਕੁਝ। ਜੋ ਜੋ ਯਾਦ ਆ ਰਿਹਾ ਦੱਸ ਰਿਹਾ। ਉਸਤਾਦ ਜੀ ਉਹਨਾਂ ਨੇ ਮੈਨੂੰ ਉੱਥੇ ਹੀ ਜਿੱਥੇ ਮੈਂ ਹੈਗਾ ਸੀ ਲੰਮੇ ਪਾ ਕੇ ਟੂਟੀਆਂ ਛੂਟੀਆਂ ਲਾ ਕੇ, ਆ ਦੇਖੋ ਓਏ ਓਏ ਓਏ। ਠੀਕ ਹੈ ਜੀ, ਟੂਟੀਆਂ ਛੂਟੀਆਂ ਲਾ ਕੇ ਉਸਤਾਦ ਜੀ ਉਹਨਾਂ ਨੇ ਮੇਰੀ ECG, ਅੱਛਾ CNG, PhD ਸਾਰਾ ਕੁਝ ਉਹਨਾਂ ਨੇ ਮੇਰਾ ਕਰਤਾ। ਸਾਰੀ ABC ਕਰਤੀ ਤੁਹਾਡੀ। ਹਾਂਜੀ ਆ ਦੇਖੋ। ਤੋਬਾ। ਅੱਛਾ ਹੁਣ ਅਗਲੀ ਗੱਲ ਸੁਣ ਲਾ। ਉਹਨਾਂ ਨੇ ਹਿਸਾਬ ਲਾਇਆ ਕਿ ਨਹੀਂ ਵੀ ਕੰਮ ਜ਼ਿਆਦਾ ਖਰਾਬ ਆ, ਬੱਚਾ ਨਹੀਂ ਠੀਕ ਹੈ। ਉਹਨਾਂ ਨੇ ਉਸਤਾਦ ਜੀ ਸਟੇਚਰ ਸਿੱਧਾ ਕੀਤਾ। ਇੰਜ ਠੱਕ ਉੱਤੇ ਲਿਫਟ ਦੇ ਵਿੱਚੋਂ ਇੰਜ ਮੈਨੂੰ ਉੱਤੇ ਥੱਲੇ 2 ਮਿੰਟ 'ਚ ਉਸਤਾਦ ਜੀ ਮੈਂ ਗੱਡੀ ਦੇ ਵਿੱਚ। ਕੈਸਾ ਪੈਕ ਕੀਤਾ ਤੂੰ? ਇਹ ਦੱਸਣ ਦਾ ਮਕਸਦ ਇਹ ਨਹੀਂ ਹੈਗਾ ਕਿ ਵੀ ਮੈਂ ਇਦਾਂ ਹੋਇਆ ਤੇ ਮੈਂ ਆਪਣਾ ਦੱਸ ਰਿਹਾ, ਮੈਂ ਤੁਹਾਨੂੰ ਐਫੀਸ਼ੀਐਂਸੀ ਹੈ। ਇੱਥੇ ਦਾ ਨਿਜ਼ਾਮ ਦੱਸ ਰਿਹਾ। ਐਫੀਸ਼ੀਐਂਸੀ ਦੇਖਣਾ ਉਹਨਾਂ ਦੀ ਤੂੰ ਕੇਅਰ। ਉਸਤਾਦ ਜੀ ਹਾਂਜੀ। ਉਹਨੇ ਕਿਹਾ ਜੀ ਤੁਹਾਡਾ ਮਤਲਬ ਬਲੱਡ ਪ੍ਰੈਸ਼ਰ BP ਲੋ ਆ ਓਕੇ। ਤੇ ਥੋੜਾ ਜਿਹਾ ਉਹਨੇ ਕੁਝ ਕੀਤਾ। ਉਹਨੇ ਕਿਹਾ ਨਹੀਂ ਯਾਰ ਇੱਥੇ ਨਹੀਂ, ਤੁਸੀਂ ਹਸਪੀਟਲ ਜਾ ਉੱਠ ਕੇ ਜਾ ਸਕਦੇ ਹੋ। ਮੈਂ ਕਿਹਾ ਜੀ ਕੋਸ਼ਿਸ਼ ਕਰ ਸਕਦਾ। ਉਹਨੇ ਮੈਨੂੰ ਫੜ ਕੇ ਥੋੜਾ ਬਾਹਰ ਤੱਕ ਲੈ ਕੇ ਉੱਥੇ ਪਾਇਆ। ਉਹਨੇ ਪਾ ਕੇ ਥੱਲੇ ਲਿਫਟ ਦੇ ਵਿੱਚੋਂ ਗੱਡੀ 'ਚੋਂ ਬਾਹਰ ਕੱਢਤਾ ਜੀ। ਗੱਡੀ ਦੇ ਅੰਦਰ ਮੈਂ ਲੰਮੇ ਪਿਆ, ਮੈਨੂੰ ਇੰਝ ਲੱਗਿਆ ਮੈਂ 5 ਸਟਾਰ ਹੋਟਲ 'ਚ ਲੰਮੇ ਪਿਆ। ਕੈਸਾ ਫਿਰ? ਓਏ ਹੋਏ। ਉਹ ਮੇਰੇ ਨਾਲ ਬੈਠਾ, ਬਾਂਹ ਉਹਨੇ ਫੜੀ, ਉਹਨੇ ਰਸਤੇ ਦੇ ਵਿੱਚ ਵੀ ਉਹਨੇ ਉਹ ਬਲੱਡ ਪ੍ਰੈਸ਼ਰ ਮੇਰਾ ਚੈੱਕ ਕਰਦਾ ਗਿਆ। ਇੱਕ ਮਿੰਟ ਬਾਅਦ ਬਲੱਡ ਪ੍ਰੈਸ਼ਰ ਚੈੱਕ ਕਰੀ ਜਾ ਰਿਹਾ। ਮੁਸ਼ਕਿਲ। ਉੱਥੇ ਜਾ ਕੇ ਉਹਨਾਂ ਨੇ ਮੈਨੂੰ ਲਾਇਆ, ਦਸਤੀ ਬੰਦੇ ਆਏ ਨੇ, ਕੁਰਸੀਆਂ, ਉਹਨਾਂ ਨੇ ਮੈਨੂੰ ਬਿਠਾਇਆ। ਮੈਂ ਪੱਕਾ ਹੋ ਗਿਆ ਬਿਮਾਰ ਟੈਕ। ਮਜ਼ੀਦ ਹੋ ਜਾ ਮੂੰਹ ਕਰ ਲਿਆ। ਨਹੀਂ ਉਸਤਾਦ ਜੀ। ਉਸ ਤੋਂ ਬਾਅਦ ਫਿਰ ਤੋਬਾ ਨਾਜ਼ਰੀਨ, ਯਾਰ ਅਜੀਬ ਹੀ ਕੰਮ ਹੋਇਆ। ਲੰਮੇ ਪੈ ਗਿਆ ਜਾ ਕੇ ਉੱਥੇ। ਇੱਕ ਡਾਕਟਰ, ਦੂਜਾ ਡਾਕਟਰ, ਤੀਜਾ ਡਾਕਟਰ। ਉਸਤਾਦ ਜੀ ਸੁਭਾਨ ਅੱਲਾ ਕੰਮ ਹੋ ਗਿਆ। ਮੈਨੂੰ ਹਸਨ ਦੀ ਕਾਲ ਆਈ ਨਾ ਜਦੋਂ, ਹਾਂ ਮੈਨੂੰ ਕਹਿੰਦਾ ਕਿ ਭਾਈ ਤੁਸੀਂ ਕਦੋਂ ਆਉਣਾ? ਮੈਂ ਕਿਹਾ ਮੈਂ ਤੇ ਆਪਣੇ ਟਾਈਮ ਤੇ ਆਉਣਾ, ਆਫਿਸ ਦੇ ਵਿੱਚ ਸੀ ਮੈਂ। ਖੈਰ ਉਹ ਭਾਈ ਇੰਜ ਹਸਪੀਟਲ। ਉਹ ਮੈਂ ਕਿਹਾ ਯਾਰ ਚੰਗੇ ਭਲੇ ਕੀ ਯਕਦਮ ਕੀ ਹੋਇਆ ਤੁਹਾਨੂੰ? ਉਸਤਾਦ ਜੀ ਜਿਹੜਾ ਤੁਸੀਂ ਉਹ ਨਾ ਫਿਰ ਮੈਂ ਤੁਹਾਨੂੰ ਦੱਸਣ ਲੱਗਾ ਨਾ ਉਸਤਾਦ ਜੀ, ਉਹ ਫਿਰ ਉਹਨਾਂ ਡ੍ਰਿਪ, ਇੱਕ ਦੂਜੀ ਤੀਜੀ ਇੰਜੈਕਸ਼ਨ ਉਹ ਲਾਤਾ ਇੱਥੇ। ਉਹਨਾਂ ਨੇ ਡਿਗ ਉਹ ਪਲਸ ਚੈੱਕ ਕਰਨ ਵਾਲਾ, ਹਾਂ ਹਾਰਟ ਬੀਟ ਵਾਲਾ, ਉਹ ਲਾਤਾ। ਉਸ ਤੋਂ ਬਾਅਦ ਉਸਤਾਦ ਜੀ ਉਹਨਾਂ ਨੇ ਇੱਕ ਡ੍ਰਿਪ ਮੁੱਕੀ। ਉਹਨੇ ਬਲੱਡ ਪ੍ਰੈਸ਼ਰ ਜਿਹੜੀ ਮਸ਼ੀਨ ਸੀ ਨਾ ਫਿਲਿਪਸ ਦੀ, ਉਹ ਇੱਥੇ ਉਹਨੇ ਮੇਰੇ ਬਲੱਡ ਪ੍ਰੈਸ਼ਰ ਲਾ ਕੇ ਆਪ ਉਹ ਚਲੇ ਗਏ ਨੇ। ਆਟੋ ਤੇ ਲੱਗੀ ਆ, ਹਰ 5 ਮਿੰਟ ਬਾਅਦ ਇੱਥੋਂ ਫੁੱਲਣਾ ਸ਼ੁਰੂ ਹੋ ਜਾਂਦਾ ਸੀ। ਬੰਦਾ ਵੀ ਕੋਈ ਨਹੀਂ, ਆਟੋਮੈਟਿਕ ਤੇ ਉਹ ਫੁੱਲਣਾ ਸ਼ੁਰੂ ਹੋ ਜਾਂਦਾ ਸੀ। ਤੇ ਬਾਹਰ ਜਿੱਥੇ ਵੀ ਡਾਕਟਰ ਕੋ ਬੈਠੇ ਨੇ ਨਾ, ਉੱਥੇ ਮੇਰਾ ਰਿਜ਼ਲਟ ਆ ਰਿਹਾ ਲਾਈਵ। ਹਾਂਜੀ, ਉਹ ਤੁਹਾਡਾ ਰਿਜ਼ਲਟ ਲਾਈਵ ਯਾਨੀ ਉਹ ਜਿਹੜਾ ਮੇਰਾ ਬਲੱਡ ਪ੍ਰੈਸ਼ਰ ਹੈ ਨਾ, BP ਮੇਰਾ ਔਨ 에ਅਰ ਹੋਇਆ ਪੂਰੇ ਹਸਪਤਾਲ 'ਚ ਜੀ। ਕਿਹਦਾ ਉੱਪਰਲਾ 120 ਆ, ਥੱਲੜਾ ਮੋਨੀਟਰ ਕਰਦੇ ਨੇ ਨਾ ਨਾਲ। ਮੈਂ ਕਹਿ ਰਿਹਾ ਬਾਹਰ ਯਾਨੀ ਕਨੈਕਸ਼ਨ, ਯਾਨੀ ਤੂੰ
ਦਿਲ ਕਰੇ ਵਾਸ਼ਰੂਮ 'ਚ ਬੈਠਾ ਵੀ ਦੇਖ ਲਵਾਂ, ਅੱਛਾ ਸਜਾਦ ਦਾ ਇਸ ਟਾਈਮ 80 ਚੱਲ ਰਿਹਾ, ਯਾਨੀ ਇਦਾਂ ਦਾ ਹਿਸਾਬ ਕਿਤਾਬ ਉਸਤਾਦ, ਯਕੀਨ ਕਰ। ਕੈਸਾ ਹਾਂ ਮਜ਼ਾ ਆਇਆ ਫਿਰ? ਬਹੁਤ। ਤੇ ਉਸਤਾਦ ਜੀ ਉਹਨਾਂ ਦਾ ਮੈਂ ਨਾਜ਼ਰੀਨ ਆ, ਮੈਂ ਤੈਨੂੰ ਕੀ ਦੱਸਾਂ ਕਿ ਯਾਰ ਬਹੁਤ ਅੱਛਾ। ਉਹ ਫਿਰ ਲਾਇਸੈਂਸ ਵਾਲੇ ਵਿਚਾਰੇ ਜਿਹੜੇ ਉਸਤਾਦ ਹੋਣੀ ਸੀ ਮੇਰੇ, ਉਹਨਾਂ ਦਾ ਫੋਨ ਆਈ ਜਾਵੇ, ਮੈਂ ਕਿਹਾ ਉਸਤਾਦ ਜੀ ਫਿਰ ਕਲਾਸ ਵਾਲੇ ਹਾਂ ਬਹਰਹਾਲ ਉਸਤਾਦ ਜੀ ਬਹੁਤ ਬੁਰਾ ਹਾਲ ਸੀ। ਉਹ ਜਿਹੜਾ ਸੀ ਨਾ, ਜਿਹੜਾ ਇੱਕ ਉਹ ਫੂਡ ਪੋਇਜ਼ਨ ਟੈਪ ਜਾਂ ਜਿਹੜਾ ਅਟੈਕ ਪਤਾ ਨਹੀਂ ਕੀ ਸੀ, ਉਹਨੇ ਕਿਹਾ ਜੀ ਇਹ ਪਤਾ ਨਹੀਂ ਕੀ ਹੋਇਆ ਇਹਨਾਂ ਨੂੰ। ਨਹੀਂ, ਜਿਹੜੀ ਮੇਰੇ ਕੋਲ ਡਿਟੇਲ ਆਈ ਸੀ ਨਾ, ਜਿਹੜੀ ਮੈਂ ਫਾਈਲ ਵੀ ਤੁਹਾਡੀ ਉੱਥੇ ਜਾ ਕੇ ਦੇਖੀ, ਉਹ ਇਹ ਸੀ ਕਿ ਬੀਪੀ ਇੱਕਦਮ ਹੀ ਤੁਹਾਡਾ ਪੁੰਜੇ ਜਾ ਪਿਆ, ਜਾਂ ਮਨਫੀ ਚ ਚਲਾ ਗਿਆ ਸੀ। ਉਹ ਕਿਉਂ ਹੋਇਆ? ਕੀ ਮਨਫੀ ਅਸਰਾਤ ਹੋ ਗਏ? ਉਹ ਨਹੀਂ ਕੋਈ ਓਏ ਹੋਰ ਗੱਡੀ ਨਹੀਂ ਸੀ ਲੱਗਣ ਦਈ। ਇੱਕ 25 ਸਾਲ ਦਾ ਬੰਦਾ ਡਰਾਈਵਰ ਆ, ਉਹਦੇ ਕੋਲੋਂ ਗੱਡੀ ਇੱਕ ਪਾਰਕਿੰਗ 'ਚ ਨਹੀਂ ਲੱਗਣ ਦਈ, ਖਾਲੀ ਪਾਰਕਿੰਗ ਆ, ਸਿਰਫ ਲਾਈਨਾਂ ਨੇ ਬਣੀਆਂ ਤੇ ਲਾਈਨ 'ਚ ਸਿੱਧੀ ਗੱਡੀ ਨਹੀਂ ਲੱਗਣ ਦਈ। ਉਹਦਾ ਬੀਪੀ ਨਾ ਲੋ ਹੋਵੇ ਤੇ ਕੀ ਹੋਵੇ, ਜਾਂ ਹਾਈ ਹੋਣਾ ਸੀ ਜਾਂ ਲੋ ਹੋਣਾ ਸੀ। ਤੁਸੀਂ ਫਿਰ ਲੋ ਚੂਜ਼ ਕਰ ਲਿਆ? ਹਾਈ ਇਸ ਤੋਂ ਹੋਣਾ ਸੀ ਕਿ ਯਾਰ ਕਿਉਂ ਨਹੀਂ ਲੱਗਣ ਦਈ, ਲੋ ਇਸ ਤੋਂ ਹੋਣਾ ਸੀ ਕਿ ਯਾਰ ਮੇਰੇ ਕੋਲ ਨਹੀਂ ਲੱਗਣ ਦਈ। ਉਹ ਇਹ ਕੰਮ ਹੋ ਗਿਆ ਸਾਜ। ਲੇਕਿਨ ਇਹ ਆ ਕਿ ਫਿਰ ਮੈਂ ਨਾ ਹਿਸਾਬ ਕਿਤਾਬ ਆਪਣੇ ਟ੍ਰਿਕ ਦੇ ਨਾਲ ਨਾ ਮੈਂ ਲਾ ਲਿਆ, ਦੇਸੀ ਨੁਸਖਾ ਲਾਇਆ। ਹਾਂ ਬਹਰਹਾਲ ਯਾਰ ਗੱਲ ਇਹ ਆ ਨਾਜ਼ਰੀਨ ਆ, ਮੈਂ ਤੈਨੂੰ ਦੱਸਾਂ ਕਿ ਯਾਰ ਅੱਜ ਮੈਨੂੰ ਪਤਾ ਲੱਗ ਗਿਆ ਕਿ ਉਸਤਾਦ ਜੀ ਹੁਣ ਆ ਵੇਖ ਨਾ, ਉਹਨੇ ਲਾਇਆ ਨਾ, ਉਹਨੇ ਕਿਹਾ ਤੂੰ ਲਾਉਣੇ ਨਹੀਂ। ਉਹ ਕਿਉਂ? ਪਤਾ ਨਹੀਂ, ਹਾਲਾਂਕਿ ਸਾਡੇ ਕੀ ਕਰਦੇ ਆ ਡਾਕਟਰ, ਐਂ ਲਾ ਕੇ ਨਾ ਮਾੜਾ ਜਿਹਾ ਐਂ ਕਰਕੇ ਨਾ ਐਂ ਕਰਕੇ ਕਹਿਣਗੇ ਇਸਕੋ ਐਂ ਦਬਾ ਕੇ ਰੱਖੋ ਜ਼ਰਾ ਬਸ, ਰੂ ਦੇ ਦਿੰਦੇ ਆ, ਉਹ ਤੁਸੀਂ 2 ਵਾਰੀ ਐਂ ਕਰਕੇ ਸਿੱਟ ਦਿੰਦੇ। ਉਹਨੇ ਮੈਨੂੰ ਕਿਹਾ ਇਹ ਤੂੰ 2-3-4 ਘੰਟੇ ਲਾਉਣਾ ਨਹੀਂ। ਮੈਂ ਕਿਹਾ ਵਾਈ? ਅੱਛਾ, ਕਸਮ ਹੈ? ਹਾਂ। ਉਹਨੇ ਕਿਹਾ ਬਲੀਡਿੰਗ ਇਜ਼ ਤਤੀਰੀਜ਼। ਬਸ ਸਦਕੇ ਜਾਵਾਂ, ਉਹਨਾਂ ਨੇ ਕਿਹੜੀ ਚੀਜ਼ ਲਾਈ ਦੇ ਨੂੰ? ਅੱਛਾ ਇੱਕ ਹੋਰ ਤੁਹਾਨੂੰ ਦੱਸਾਂ, ਆਹ ਦੇਖੋ ਮੈਂ ਉਸਤਾਦ ਜੀ ਹੁਣ ਪੇਂਡੂ ਟੈਪ ਜਾਂ ਕਰੈਕ ਸਾਡੇ ਆੜਾ ਨਾ ਆ ਵੇ ECG ਟਿਚ ਬਟਨ ਮਾਹੀ, ਤੇ ਮੈਂ ਇਹਦਾ ਭਾਵੇਂ ਮੈਂ ਬੰਦ ਕਰਕੇ ਵੀ ਆਇਆ ਹੋ ਜਾਵਾਂ, ਠੀਕ ਹੈ ਜੀ। ਇਹ ਟਿਚ ਬਟਨ ਟੈਬ ਨੇ, ਤੇ ਹਿਸਾਬ ਕਿਤਾਬ ਇਹ ਹੈ ਕਿ ਉਹ ਪਹਿਲੇ ਹੁੰਦਾ ਸੀ ਨਾ, ਉਹਨਾਂ ਨੇ ਸਾਡੇ ਉੱਥੇ ਪਤਾ ਕੀ ਕਰਦੇ ਆ, ਕਮੀਜ਼ ਦਾ ਨੰਗੀ ਮਤਲਬ ਬੰਦੇ ਦੀ ਨਾ ECG ਕਰਨੀ ਹੋਵੇ, ਕਮੀਜ਼ ਉੱਪਰ ਕਰਦੇ ਆ, ਉਸ ਤੋਂ ਬਾਅਦ ਨਾ ਠੰਡਾ ਜਿਹਾ ਲੀਕਵਿਡ ਸਿੱਟਦੇ ਆ ਢਿੱਡ ਤੇ, ਸਰਦੀਆਂ 'ਚ ਵੀ। ਉਹ ਪਹਿਲੇ ਬਾਲਿਆ ਕਰਨ ਉਹਨੂੰ। ਕਸਮੇ ਸਹੀ ਗੱਲ ਆ ਉਸਤਾਦ, ਜਾਨ ਕੱਢ ਦਿੰਦੇ ਆ। ਅੱਛਾ ਪੈਰਾਂ ਤੇ ਨਾ ਅੱਧਾ ਬੰਦਾ ਤਾਂ ਆ ਦੇਖੋ, ਮੈਂ ਤੁਹਾਨੂੰ ਦੱਸ, ਇਹ ਆ ਲੱਗਾ ਮੇਰੇ, ਆ ਦੇਖੋ ਪਲਸ ਹੋਤੀ ਨਾ यहाँ पे। ਹਾਂ ਠੀਕ ਹੈ ਨਾ, ਇਹ ਲੱਗਾ ਇਧਰੋਂ, ਠੀਕ ਹੈ ਜੀ, ਇੱਧਰ ਵੀ ਲੱਗਾ। पल्स वाले मुकाम पे रखते हैं। अच्छा, बस हाँ हाँ 3 ਇੰਚ ਲੱਗੇ ਆ। ਅਸਤਗਫਿਰullah। ਮੈਂ ਕੀ ਆ ਦੇਖ ਨਾ, ਬਟਨਾਂ ਦੀਆਂ ਬੂਬੀਆਂ ਵੀ ਆ। ਹਾਂ ਹਾਂਜੀ, ਉਹ ਟਿਚ ਬਟਨ ਟੈਪ। ਹਾਂ, ਤੇ ਉਹ ਸਾਜੀ ਉਹ ਲੱਗੀਆਂ ਨੇ 3। ਅੱਛਾ ਉਹ ਉਹਨਾਂ ਨੇ ਇਹ ਵੀ ਉਹਨੇ ਲਾਈ ਰੱਖੀ। ਹੁਣ ਮੈਂ ਉਹਨੂੰ ਕਿਹਾ ਯਾਰ ਆਹ ਤੇ ਲਾ ਲੈਂਦੇ, ਕਹਿੰਦਾ ਨਹੀਂ ਇਹ ਲਾਈ ਰੱਖ, ਕੱਲ ਤੱਕ ਦੇਖ ਅਗਰ ਹੋ ਸਕਦਾ। ਕਿਉਂਕਿ ਤੁਹਾਡਾ ਜਿਹੜਾ ਅੱਛਾ ਮੈਂ ਤੁਹਾਨੂੰ ਦੱਸਣ ਲੱਗਾ ਨਾ, fluctuate ਹੋ ਰਿਹਾ ਸੀ ਉਹਨੇ ਕੁਛ ਉੱਤੇ ਨਹੀਂ ਪਾਇਆ। ਸਾਡੇ ਐਡਾ ਬੁਰਾ ਠੰਡ 'ਚ ਢਿੱਡ ਵੱਡਾ ਨੰਗਾ ਕਰਕੇ, ਯਾਰ ਨਾਜ਼ਰੀਨ ਕਸਵੇ ਢਿੱਡ ਵੱਡਾ ਨੰਗਾ ਕਰਕੇ ਉਹਦੇ ਉੱਤੇ ਐਸਾ ਘੁਮਾ ਕੇ ਸਿੱਟਦੇ ਨੇ ਉਹ ਲਿਕਵਿਡ, ਪਹਿਲੇ ਤੇ ਉਹ ਜਾਨ ਨਿਕਲਦੀ, ਅੱਧਾ ਬੰਦਾ ਤਾਂ ਉੱਥੇ ਠੀਕ ਹੋ ਜਾਂਦਾ। ਉਸ ਤੋਂ ਬਾਅਦ ਨਾ ਉਹ ਜਿਹੜੇ ਨਹੀਂ ਹੁੰਦੇ ਹੁਣ ਜਿਹੜੇ ਚੂਈ ਚੂਆ ਟੈਪ ਜਿਹੜੇ ਇਹਨੂੰ ਮਾਰੀ ਦੇ ਸੀ, ਨਹੀਂ ਉਹ ਜਿਹੜੇ ਮਾਰੀ ਦੇ ਆਪ ਚਿਪਕ ਜਾਂਦੇ ਸੀ, ਹਵਾ ਭਰੀ ਜਾਂਦੀ ਸੀ, ਵੈਕਿਊਮ ਟੈਪ। ਉਹ ਜਦੋਂ ਫੜਦੇ ਨੇ ਤੇ ਐਡਾ ਗੁੱਛੂ ਟੈਪ ਜਿਹਾ ਹੁੰਦਾ ਹੀ ਉਹ ਇੰਝ ਮੋਢੇ ਤੇ ਲੈ ਕੇ ਉਹਦੇ ਸਿੱਧਾ ਪੱਧਰਾ ਕਰਕੇ ਨਾ ਟੈਗ ਹੈ। ਅੱਛਾ ਹੁਣ ਸਭ ਤੋਂ ਉਸਤਾਦ ਮੇਰੀ ਗੱਲ ਸੁਣ, ਮੇਰੀ ਮਾਂ ਮੈਨੂੰ ਕਿੱਥੋਂ ਮੌਤ ਪੈਂਦੀ ਹੈ ਜਦੋਂ ਇੱਥੇ ਲਾਉਂਦੇ ਨਾ ਉਹ ਹਨਾ, ਇੱਥੇ ਜਦੋਂ ਲਾਉਂਦੇ ਨਾ ਇਹ ਸਾਈਡ ਤੇ ਕਰਕੇ ਤੇ ਬੰਦਾ ਕਹਿੰਦਾ ਵੀ ਆਖਾ ਪਕਾਈ ਕਸਵੇ ਵੀ। ਤੇ ਉਸਤਾਦ ਜੀ ਉਹ ਨਾ ਮੈਂ ਤੇ ਲੱਗੀਆਂ ਵੇਖੀਆਂ ਤੁਹਾਨੂੰ ਉੱਥੇ। ਹਾਂ ਇੱਥੇ ਕੀ ਸਿਰਫ ਉਹਨੇ ਸਟicker ਲਾਏ ਨੇ, ਕੁਛ ਨਹੀਂ ਕੀਤਾ ਉਹਨੇ, ਸਟicker ਲਾਏ ਨੇ। ਮੁੜ ਕੇ ਇਹਦੇ ਉੱਤੇ ਉਹਨੇ ਟਿਚ ਬਟਨ ਦੇ ਉੱਤੇ ਉਹ ਲਾਇਆ ਆਪਣਾ ਸਿਸਟਮ, ਉੱਤੋਂ ਹੀ ਉਹਨੇ ਲਾ ਲੈਣੇ। ਇੱਦਾਂ ਹੀ ਇੱਥੋਂ ਉਹਨੇ ਮੈਨੂੰ ਚੁੱਕਿਆ ਹਸਪਤਾਲ ਲੈ ਗਿਆ, ਹਸਪਤਾਲ ਵਾਲਿਆਂ ਨੇ ਵੀ ਇੰਝ ਕੀਤਾ ਤੇ ਉਹਨੇ ਦੁਬਾਰਾ ਨਹੀਂ ਲਾਏ, ਉਹਨੇ ਇਹਦੇ ਉੱਤੇ ਹੀ ਲਾਏ ਨੇ। ਉਹਨੇ ਕਿਹਾ ਭਾਵੇਂ 50 ਵਾਰੀ ਇਹਦੇ ਉੱਤੇ ਲਾ ਕੇ ਤੁਸੀਂ ਕਰ ਲਓ। ਹੁਣ ਉਹਨੇ ਲਾਉਣ ਨਹੀਂ ਦਿੱਤੇ, ਉਹਨੇ ਕਿਹਾ ਕੱਲ ਤੱਕ ਤੂੰ ਦੇਖ, ਅਗਰ ਕੋਈ ਪ੍ਰੋਬਲਮ ਬਣੀ ਫੇਰ ਲਾਵਾਂਗੇ। ਇਹ ਲੱਗੇ ਰਹਿੰਦੇ, ਕੋਈ ਇਸ਼ੂ ਨਹੀਂ, ਠੀਕ ਹੋ ਗਿਆ ਤੇ ਫਿਰ ਕੱਲ ਨੂੰ ਲਾ ਦੀ। ਠੀਕ ਆ ਜੀ।
ਤੇ ਇਹ ਸਿਸਟਮ ਤੇ ਇਹ ਗੱਲ ਤੇ ਇਹ ਬਾਤ ਉਤੋਂ ਮੈਂ ਲਾਈਵ ਆਉਣਾ ਸੀ, ਮੈਨੂੰ ਇਹ ਟੈਨਸ਼ਨ ਸੀ। ਹਾਂ ਉਹ ਅੱਛਾ ਨਾਜ਼ਰੀਨ, ਹੁਣ ਅਗਲੀ ਗੱਲ ਮੇਰੇ ਕੋਲ ਸੁਣ ਲਵੋ ਨਾ। ਉੱਥੇ ਗਏ ਆ ਤੇ ਭੈਣ ਹੁਣੀ ਅੱਧੀ ਜਾਨ ਨਿਕਲੀ ਪਈ ਆ ਤੇ ਅੱਧੀ ਅੱਖਾਂ ਬੰਦ ਤੇ ਮੈਂ ਲਾਈਵ ਜਾਣਾ। ਉਹ ਮੈਂ ਕਿਹਾ ਤੁਸੀਂ ਜਿਹੜੇ ਲਾਈਵ ਚੱਲੇ ਹੋ ਨਾ, ਅੱਲਾ ਮਾਫ ਕਰੇ, ਪਹਿਲੇ ਉਹ ਰੋਕ ਲਈਏ, ਬਾਅਦ ਚ ਤੁਸੀਂ ਲਾਈਵ ਵੀ ਜਾ ਰਹੇ ਉੱਥੇ ਤੁਹਾਨੂੰ। ਅੱਛਾ ਤੁਸੀਂ ਜਦੋਂ ਥੋੜੀ ਜਿਹੀ ਨੀਂਦ ਬੇਹੋਸ਼ੀ ਦੀ ਹਾਲਤ 'ਚ ਸੀ ਨਾ, ਜਦੋਂ ਐਂਡ ਦੇ ਵਿੱਚ ਉਹਨੇ ਇੰਜੈਕਸ਼ਨ ਕਰਿਆ, ਤੁਸੀਂ ਉਦੋਂ ਵੀ 2-3 ਵਾਰੀ ਕਿਹਾ ਮੈਂ ਆਪਾਂ ਭਲਾ ਲਾਈਵ ਚਲੇ ਗਏ। ਮੈਂ ਕਿਹਾ ਹਾਂਜੀ ਲਾਈਵ ਗਏ ਹੋਏ ਆਪਾਂ। ਇਹਦਾ ਚੱਸ ਚੜਿਆ ਯਾਰ ਮੈਂ ਕਹਿੰਦਾ ਯਾਰ ਆਪਾਂ ਭਲਾ ਲਾਈਵ ਚਲੇ ਗਏ। ਮੈਂ ਹਾਂਜੀ ਚਲੇ ਗਏ, ਤੁਸੀਂ ਜ਼ਰਾ ਆਰਾਮ ਕਰੋ। ਤੇ ਉਸ ਤੋਂ ਬਾਅਦ ਫਿਰ ਸੌਂ ਗਏ। ਆਹੋ ਉਹ ਜਿਹੜਾ ਉਹਨੇ ਆਖਰੀ ਟੀਕਾ ਲਾਇਆ ਨਾ, ਉਸ ਤੋਂ ਪਹਿਲੇ ਮੈਂ ਠੀਕ ਸੀ। ਨਹੀਂ ਉਹਨੇ ਤੁਹਾਨੂੰ ਰਿਲੈਕਸ ਕਰਨਾ। ਉਹ ਉਸਤਾਦ ਜੀ ਉਹਨੇ ਤਾਂ ਮੈਨੂੰ ਗੁਲਾਬਾ ਕਰਤਾ ਟੀਕੇ ਨੇ। ਤੁਸੀਂ ਰੱਜ ਕੇ ਸੁੱਤੇ ਵੈਸੇ ਇੱਕ ਵਾਰੀ। ਆਹੋ ਸੌਂ ਵੀ ਗਿਆ ਸੀ ਨਾ। ਹਾਂ ਬਿਲਕੁਲ ਸੁੱਤੇ। ਉਸੇ ਸੌਣ ਦੇ ਵਿੱਚ ਤੇ ਕਹਿਣ ਦੇ ਆਪਾਂ ਲਾਈਵ ਗਏ ਹੋਏ ਨਾ। ਮੈਂ ਕਿਹਾ ਹਾਂਜੀ ਗਏ ਹੋਏ। ਤੇ ਆਪਾਂ ਲਾਈਵ ਗਏ। ਹਾਂਜੀ ਪਤਾ ਨਹੀਂ ਕੀ ਬੋਲਿਆ ਤੁਸੀਂ ਉਸ ਲਾਈਵ ਦੇ। ਚਲੋ ਖੈਰ। ਅੱਛਾ ਯਾਰ ਨਾਜ਼ਰੀਨ, ਅੱਜ ਤੇ ਡਰਾਮਾ ਹੋਇਆ ਉਸਤਾਦ ਜੀ। ਅੱਜ ਤੇ ਹਨਾ, ਅੱਜ ਤੇ ਉਹ ਚੀਜ਼ਾਂ ਮੈਂ ਵੀ ਵੇਖੀਆਂ ਨੇ ਕਿ ਜਿਹੜੀਆਂ ਮੈਂ 13 ਸਾਲਾਂ 'ਚ ਦੁਬਈ 'ਚ ਨਹੀਂ ਸੀ ਵੇਖੀਆਂ। ਹਨਾ ਕਸਮ ਹੈ। ਹਾਂ ਸਾਜੀ ਉਹ ਇਹ ਵੀ ਸੇਰਾ ਤੁਹਾਡੇ ਸੇਰੀ ਹੈ ਭਾਈ। ਕਿਹੜਾ ਇਹੋ ਜਿਹੀ ਸ਼ਾਮਾਂ ਵਿਖਾਉਣ ਦਾ ਕਿ ਭਈ ਇਹ ਵੀ ਮੈਂ ਤੈਨੂੰ ਕਹਿ ਰਿਹਾ ਉਸਤਾਦ ਜੀ। ਯਾਰ ਮੇਰੀ ਗੱਲ ਸੁਣਨ ਨਾਜ਼ਰੀਨ ਆ, ਗੱਲ ਸੁਣ ਲੈ ਮੇਰੀ। ਤੂੰ ਲਾਇਸੈਂਸ ਨਹੀਂ ਨਾ ਬਣਵਾਇਆ? ਨਹੀਂ। ਤੇਰਾ ਕੀ ਜ਼ੇਨ ਆ ਵੀ ਤੂੰ ਬਣਵਾ ਲੇਗਾ? ਸਾਰੀ ਦੁਨੀਆ ਬਣਵਾਉਂਦੀ ਉਹ 'ਚ। ਸੋਚੀ ਵੀ ਨਾ ਬੇਟੇ ਤੂੰ। ਕਿਉਂ ਜੀ? ਤੂੰ ਓਏ ਹੋਏ, ਤੂੰ ਤਾਂ ਗੱਡੀ ਚਲਾਉਂਦਾ ਹੀ ਨਹੀਂ। ਉਹ ਯਾਰ ਬਹੁਤ ਸਾਰੀ ਦੁਨੀਆ ਐਸੀ ਜਿਹੜੇ ਮਤਲਬ ਨਹੀਂ। ਹਾਂ ਬਹੁਤ ਸਾਰੀ ਦੁਨੀਆ ਐਸੀ ਜਿਹੜੇ ਨਹੀਂ ਸੀ ਚਲਾਉਂਦੇ। ਆਹੋ ਹੁਣ ਉਸਤਾਦ ਜੀ ਬਹੁਤ ਪਹਿਲੀ ਗੱਲ ਤੇਰੀ ਤਾਲੀਮ ਕਿੰਨੀ ਹੈ? FA BA ਮੈਟ੍ਰਿਕ ਹੋਏਗੀ ਨਾ ਕੋਈ? 10 ਤੋਂ ਉੱਤੇ ਹੀ ਹੈ ਨਾ? ਇੰਗਲਿਸ਼ ਬੋਲਦਾ ਪੜ੍ਹਦਾ? ਅਲਹਮਦੁਲਿਲਾ। ਤੂੰ ਚੂਜ਼ ਕਰਨਾ ਉਰਦੂ। ਅੱਛਾ ਟੈਸਟ ਵਾਸਤੇ? ਟੈਸਟ ਜਿਹੜਾ ਉਹਨਾਂ ਨੇ ਤੈਨੂੰ ਸਵਾਲ ਪੁੱਛਣੇ ਨਾ, ਥਿਊਰੀ ਟੈਸਟ ਜਿਹੜੀ ਹੁੰਦੀ 630 ਸਵਾਲ ਨੇ ਜਿਹੜੇ ਜਿਨ੍ਹਾਂ ਦੀ ਤਿਆਰੀ ਕਰਨੀ ਹੈ। ਓਕੇ। ਇੰਗਲਿਸ਼ 'ਚ ਤੇ ਨਾਰਮਲ ਆ। ਉਰਦੂ 'ਚ ਉਹਨਾਂ ਨੇ ਜਿਹਦੇ ਕੋਲੋਂ ਟਰਾਂਸਲੇਟ ਕਰਾਈ ਨਾ, ਮੈਂ ਸਦਕੇ ਜਾਵਾਂ, ਉਹਨੇ ਟਰਾਂਸਲੇਟ ਕਰ ਦਿੱਤੀ ਆ ਹੈਦਰਾਬਾਦ ਵਾਲੀ ਉਰਦੂ ਦੀ, ਲਖਨਊ ਉਰਦੂ, ਅਦਬੀ ਉਰਦੂ, ਅਦਬੀ ਵਾਲੀ। ਅੱਛਾ ਉਸਤਾਦ ਜੀ 3 ਦਿਨ 3 ਰਾਤਾਂ ਮੈਂ ਸਿਰਫ ਪੜ੍ਹਦਾ ਰਿਹਾ ਕਿ ਯਾਰ ਇਹਨਾਂ ਲਫ਼ਜ਼ਾਂ ਦਾ ਕੀ ਮਤਲਬ ਆ। ਮੁਤਰਸਮ, ਮਤਨਜ਼ਮ, ਮਕਸਦਦ, ਦਜਬਸਲ। ਸੰਤਾਂ ਦੀ ਕੀ ਹੈ ਓਏ ਅੱਛਾ ਤੂੰ ਕਹਿ ਰਿਹਾ ਨਾ ਕਿ ਵੀ ਮੈਂ ਕਰ ਲਾਂਗਾ ਜੀ ਪਾਸ। ਇੱਕ ਮਿਸਾਲ ਆ। ਹਾਂਜੀ। ਤੂੰ ਕਿੱਦਾਂ ਪਾਸ ਕਰੇਗਾ ਕਿ ਤੂੰ ਇੰਜ ਬੈਠਾ ਵਾ ਇਮਤਿਹਾਨ ਦੇਣ, तेरे सामने एक लैंग्वेज शुरू हुई है कि अब आपके सामने एक सवाल आएगा, उसके 3 जवाब होंगे। अच्छा। आपने एक जवाब दुरुस्त देना है। इस टाइप हुण सवाल आया। हुण सवाल सुनी। अच्छा। ओ यार रुक गया ही। ये सवाल है? देखी जरा। ये सवाल है? सवाल नहीं है यार, वो रुक गई है। नहीं रुकी, मेरे को आ रही ना। आ रही है? हाँ बेहतरीन। मेरे को क्यों रुकी है? सवाल साथ जी तेनों आवे। तुसी सवाल जो पढ़ना ऐसे कर दो। चलो सवाल। ओके ओके ओके। नहीं मेरे पता नहीं कोई मसला बन गया। आ गई ओके। आ गई। अच्छा जी, सवाल तेनों आ गया। आप एक गुंजान सड़क पर जा रहे हैं। ठहर चाले। ਤੁਹਾਡੇ ਅੰਦਾਜ਼ ਤੇ ਬਹੁਤ ਹਾਸਾ ਆ ਰਿਹਾ। मैं तेनों ਆਡੀਓ ਸੁਣਾਉਣੀ ਹੈ, ਜੇ ਸੇਮ ਇਦਾਂ ਦੀ ਨਾ ਹੋਵੇ ਤੇ ਗੱਲ ਕਰੀ। ਅੱਛਾ। 2 ਬੰਦੇ ਨੇ, 2 ਬੰਦਿਆਂ ਦੀ ਮੁਖਤਲਿਫ ਆ। ਇੱਕ ਕਿੱਦਾਂ ਬੋਲਦਾ ਤੇ ਦੂਜਾ ਕਿੱਦਾਂ ਬੋਲਦਾ। ओके। एक बोलता आप एक मुतनज़्ज़म सड़क पे जा रहे हैं। अब मैं तू पहले देखना है मुतनज़्ज़म केड़ी होती। मुतनज़्ज़म सड़क पे दिल बर्दाश्ता हो के घंटों गुआटों के नज़दीक से निकल रहे हैं। आपने आगे देखा है कि आपके सामने 2 उस्तो बारूद से 2 रस्ते नफीसे हैं। आपने सोचा है कि एक साइकिल वाला पस्तमंदा होकर आपकी तरफ जब गदले इस तरह में आ रहा है, आप वहाँ पे सोचेंगे कि मैं इसको तिचने की ये नाला करके निकल जाऊँ, या मैं इसको गमगीरे मत्सरे मुकद्दस में पा के रुक जाऊँ, पा के सुरागे ज़िंदगी। अच्छा अच्छा हुण उस तो बाद 3 जवाब आ। अच्छा। क्या आप उसको
पैमान नासर में करके निकल जाएंगे तेजी से साइकिल वाले नु साइकिल वाले नु। दूसरा जवाब है आप चाहेंगे कि मैं रुख से रुखसार पे यहीं ब्रेक मार लूँ, साथ पे ब्रेक। हाँ, या आप सोचेंगे कि कोई बात नहीं, ये नीचे आके ऊपर से लहा के शहादत भी होता है तो हो जाए, मैंने गुजरना ही है। ए दस केड़ा जवाब देंगे? जवाब केड़ा देगा? ओए उस्ताद जवाब जी, मेरे वालों तो जवाब मैं कहना इस किस्म के सवाल गुंजा ने रस्ते में दोहरी चढ़ाई मुस्तकिल में आप फंस चुके हैं। दो तीन लफ्ज है जेडे सुन चाहे। आओ, आपको ब्रेक के पैडल में पाँव रख के जाने से गुजरने से कौन रोक अच्छा एडा भी नहीं होना तुसी बहुत। मैं कहना तू देख ली, तू वेखी तो सही। अच्छा तो जिन्होंने पास की उन्होंने पहले फिर उर्दू सीखी होनी। ਉਹ ਯਾਰ ਉਰਦੂ ਚ ਘੱਟ ਲੋਕ ਕਰਦੇ ਆ, ਮੈਂ ਉਰਦੂ ਚ ਕੀਤਾ ਨਾ। अच्छा तुसी अपने लोग क्या ਮੈਂ ਆਪਣੀ ਉਰਦੂ ਚੁਣੀ, ਉਰਦੂ ਚੁਣੀ ਮੈਂ। ਤੇ ਮੈਂ ਫਸ ਉਸ ਤੋਂ ਬਹੁਤੇ ਫਸ ਗਏ ਹੋਣੇ ਤੁਸੀਂ। ਓਏ ਮੈਂ ਆਪਣੀ English ਤੋਂ ਉਰਦੂ ਚੁਣੀ ਆ ਤੇ ਉਸਤਾਦ ਜੀ ਉਹ ਉਰਦੂ ਇਸ ਕਿਸਮ ਦੀ ਵੀ ਤੌਬਾ ਦਾ ਮੁਕਾਮ ਹੋ ਗਿਆ ਉਸਤਾਦ ਜੀ ਕਿ ਯਾਰ ਇੱਕ ਲਫ਼ਜ਼ ਆਇਆ ਮੁਤਨਸਮ। ਮੁਤਨਸਮ? हाँ, ਇਹ ਤਾਂ ਮੈਂ ਵੀ ਨਹੀਂ ਕਦੀ ਸੁਣਿਆ। मैं तेन दिखाना होने, मैं स्क्रीनशॉट ले ने। अच्छा ऐसे ऐसे लफ्ज एक आया। अच्छा एक बंदा बोलता आप यहाँ से ऊंची चुड़ान पर चढ़ाई चढ़ रहे हैं। हाँ मैं तो दिखाना, आपके सामने ये निशान आया है, इस निशान का मुतनस्सम मज़करा में मतलब मुतनस्सम मज़करा में उसका मतलब बताएं। क्या इस निशान के बाद आपको गाड़ी को कारवां की तरफ मंजमत करेंगे? कसम है। आओ, या आप नहीं, इस गाड़ी को मैं अलखा के शुद्धगिदगी में पा के राइट साइड पे गुजर जाऊंगा, या इस ਹੁਣ ਤੂੰ ਥੱਲੇ ਹਿਸਾਬ ਲਾ ਰਿਹਾ ਵੀ ਯਾਰ ਮੈਂ ਇਹਦੇ ਚੋਂ ਕਿਹੜਾ ਜਵਾਬ ਦਿਆਂ। अच्छा एक सवाल, अच्छा एक आ गया, एक बंदा इतना बोलता क्या आप ऐसा कर रहे हैं, एक इतना बोलता, एक बोलता, एक का स्टाइल इतना ही, दो बंदे, एक का स्टाइल इतना ही, आप अचानक जा रहे हैं, आपको पता चला है कि यहाँ पे क्या मसला है, आपने यहाँ पे आके ऐसे ब्रेक मारी है, आप सीट बेल्ट में और एयर बैग और सीट बेल्ट में क्या फ़र्क है? जब एयर बैग है तो सीट बेल्ट क्यों लगाना है? थले हुण जवाब आ रहे हैं क्योंकि सीट बेल्ट कभी भी एयर बैग की जगह नहीं ले सकता। वाह वाह। उस तो थले आ गया क्योंकि एयर बैग से चोट लगने का खतरा है, क्योंकि इस तरह मेरा जवाब दिता क्योंकि सीट बेल्ट कभी भी एयर बैग का जगह नहीं ले सकता। सारे ਨੂੰ ਪਤਾ ਹੈ। ਹਾਂ ਠੀਕ ਹੈ ਤੇ ਸਹੀ ਸੀ। ਵਿੱਚ ਇਦਾਂ ਦੇ ਵੀ ਸਵਾਲ ਆਉਂਦੇ ਹੀ। ਲੈ ਹੁਣ ਤੂੰ ਤਿੰਨਾਂ ਚੋਂ ਮੈਨੂੰ ਜਵਾਬ ਦੇਣਾ, ਜੇ ਤੂੰ ਪਿਓ ਦਾ ਪੁੱਤਰ ਨਾ ਤੇ ਜਵਾਬ ਅੱਛਾ ਦੇ। ਚਲੋ ਤੁਸੀਂ ਸਵਾਲ ਪੁੱਛੋ, ਐਸੀ ਤੈਸੀ ਤੁਸੀਂ ਪੁੱਛੋ ਸਵਾਲ। ਸਵਾਲ ਆਉਂਦਾ ਉਰਦੂ ਚ। ਓਕੇ। ਜਿਨ੍ਹਾਂ ਨੇ ਉਰਦੂ ਚ ਟੈਸਟ ਨਹੀਂ ਨਾ ਦਿੱਤੇ ਦੁਬਈ ਚ, ਹਾਂ। ਉਹ ਕਹਿਣਗੇ ਕਿ ਨਹੀਂ ਯਾਰ, ਲੇਕਿਨ ਜਿਨ੍ਹਾਂ ਨੇ ਉਰਦੂ ਚ ਦਿੱਤੇ ਨਾ ਉਹ ਕਹਿਣਗੇ ਕਿ ਯਾਰ ਸਹੀ ਕਹਿ ਰਿਹਾ। ਅੱਛਾ ਚਲੋ ਤੁਸੀਂ ਸਵਾਲ ਪੁੱਛੋ ਐਸੀ ਤੈਸੀ। ਉਰਦੂ ਚ ਸਵਾਲ ਆਇਆ ਜੀ ਕਿ 3 ਜਵਾਬ ਨੇ। ਓਕੇ ਮਲਟੀਪਲ ਚੁਆਇਸ। हाँ, ओके 3 जवाब में तो सवाल आया, आप अचानक देखते हैं कि आगे सामान ले जाने वाला ट्रक गुजर रहा है, ओके आप क्या करेंगे? ये की हुण अच्छा तीन ए ऑप्शन। हुण इस तो बाद थल्ले 3 ऑप्शन है। ओके जवाब आ गया। ठीक है जी। ट्रक को रास्ता देंगे, ओके आप गाड़ी को ऐसा कर लेंगे कि ट्रक गुजर जाए, ओके या आप दाई लाइन पर मोड़ेंगे। ओके यानी 2 लाइना होंगी ना, ऊपर वाली ते थल्ले वाली, ठीक है, हाँ। तो थल्ले वाली तो ला लेगा। ताकि पीछे ठीक है ना। ना। या आप हिफाजती इंतजामात के तहत बरुए कार लाएंगे ठीक। कि तू उन्होंने हिफाजत ना रास्ता देगा, अच्छा या तू स्लो कर लेगा कि ये पहला लंघ लवे, या तू गड्डी साइड ते कर लेगा कि यह मसला हल हो लवे। तिन्ने ही सेम गल्लां ने गल ते वैसे सी मैं एक जी। सोचण दिया सी कि तिन्ने च फर्क की ना 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 उस्ताद जी, मैं तेन साल दस तू कहेगा कि तिन्ने ही सेम गल्लां ने, सोचो तो तिन्ने ठीक है। तिन्ने ही नहीं। लेकिन जो मैं पूछा ना कि तिन्ने ही ते ये ते सेम गल्लां ने, मैं कोई भी जवाब दे देना ठक। आहो। ਤੇ ਹੁਣ ਉਹ ਜਦੋਂ ਤੁਸੀਂ ਉਹਦੇ ਪ੍ਰੈਕਟਿਸ ਹੁੰਦੀ ਨਾ ਜਵਾਬ ਦਿੰਦੇ ਤੇ ਉੱਪਰੋਂ ਲਾ
ਮਤਲਬ ਉਹ ਗ੍ਰੀਨ ਨਹੀਂ ਹੁੰਦਾ, ਉਤਲਾ ਲਾਲ ਤੁਹਾਡੇ ਨਾਲ ਲਾਲ ਹੋ ਜਾਂਦਾ ਤੇ ਉਤਲਾ ਗ੍ਰੀਨ ਹੋ ਜਾਂਦਾ, ਜਿਹੜਾ ਗਲਤ ਆ। ਜਿਹੜਾ ਸਹੀ ਉਹ ਗ੍ਰੀਨ। ਹੁਣ ਤੁਸੀਂ ਬਹਿ ਕੇ ਆਪਣੇ ਲੋਕ ਗੁੱਸਾ ਕਰਦੇ ਆ ਕਿ ਯਾਰ ਇਹ ਜ਼ਿਆਦਤੀ ਆ, ਤੈਨੂੰ ਗਲਤ ਮਤਲਬ ਬਈ ਅੱਗੇ ਚ ਟਰਾਲਾ ਜਾ ਰਿਹਾ ਹੈ ਤੇ ਮੈਂ ਹਫਾਜ਼ਤ ਦੇ ਨਾਲ ਬ੍ਰੇਕ ਲਾ ਲਾਂਗਾ ਵੀ ਇਹ ਲੰਘ ਜਾਵੇ। ਉਹਨੇ ਜਿਹੜਾ ਜਵਾਬ ਸਹੀ ਦਿੱਤਾ ਉਹ ਇਹ ਆ ਕਿ ਆਪ ਪਹਿਲੇ ਉਸਕੋ ਗੁਜ਼ਰਨੇ ਦੇ। ਗੱਲ ਤੇ ਇੱਕੋ ਹੀ ਆਹੋ ਕਿ ਵੀ ਮੈਂ ਬ੍ਰੇਕ ਮਾਰੀ ਤੇ ਉਹਨੇ ਲੰਘ ਜਾਣਾ। ਪੁਆਇੰਟ ਜਦੋਂ ਫਿਰ ਤੁਹਾਨੂੰ ਉਹ ਜਿਹੜਾ ਤੁਹਾਡਾ ਉਸਤਾਦ ਦੱਸਦਾ ਨਾ, ਤੁਹਾਨੂੰ ਫਿਰ ਸਮਝ ਆਉਂਦੀ ਕਿ ਹਾਂ, ਕਿਉਂਕਿ ਤੁਸੀਂ ਗੱਡੀ ਪਹਿਲੇ ਚਲਾਈ ਨਹੀਂ ਨਾ ਰੋਡ ਤੇ ਕਦੀ। ਸਮਝ ਆ ਰਹੀ ਗੱਲ ਦੀ? ਅੱਛਾ, ਇਸ ਤਰ੍ਹਾਂ ਦੀ ਫਨਕਾਰੀਆਂ ਵੀ ਹੈ ਨੇ। ਅੱਛਾ, ਹੋ ਗਿਆ। ਅੱਛਾ, ਹੁਣ ਉਸ ਤੋਂ ਬਾਅਦ ਅੱਛਾ ਪਹਿਲੇ ਦਿਨ ਮੈਂ ਗਿਆ ਟੈਸਟ ਦੇਣ। ਮੈਂ ਕਿਹਾ ਅੱਲਾ ਦੀ ਸਪੁਰਦ ਆ, ਓਕੇ ਮੈਂ ਬਲਾਈਂਡ ਹੀ ਖੇਲਾਂਗਾ ਅੱਜ। ਓਕੇ ਉਸਤਾਦ ਜੀ ਮੈਂ ਨਾ ਬੜੇ ਹਿਸਾਬ ਨਾਲ 2 ਦਿਨ ਪੜ੍ਹਨ ਦੇ ਨਾ ਮੈਂ ਸਵਾਲ ਨਹੀਂ ਯਾਦ ਕੀਤੇ, ਮੈਂ ਤਰੀਕਾ ਵਾਰਦਾਤ ਯਾਦ ਕੀਤਾ ਕਿ ਯਾਰ ਇਹ ਬੜੀ ਤਰਜੀਹ ਦਿੰਦੇ ਨੇ ਸਾਈਕਲ ਵਾਲੇ ਨੂੰ, ਪੈਦਲ ਚੱਲਣ ਵਾਲੇ ਨੂੰ, ਇਨਸਾਨੀ ਜਾਨ ਨੂੰ। ਜਿੱਥੇ ਸਵਾਲ ਆਇਆ ਨਾ ਕਿ ਪੈਦਲ ਚੱਲਣ ਵਾਲੇ ਨੂੰ ਇੱਕਦਮ ਤੇਰੇ ਅੱਗੇ ਪੈਦਲ ਚੱਲਣ ਵਾਲਾ ਆ ਗਿਆ, ਤੂੰ ਦੇਖਿਆ ਕਿ ਰਾਈਟ ਸਾਈਡ ਤੇ ਪੈਦਲ ਚੱਲਣ ਵਾਲਾ ਆ ਰਿਹਾ ਤੇ ਤੂੰ ਕੋਸ਼ਿਸ਼ ਕੀਤੀ ਕਿ ਮੈਂ ਜਲਦੀ ਤੋਂ ਪਹਿਲੇ ਲੰਘ ਜਾਵਾਂ, ਮੈਂ ਲੰਘ ਵੀ ਸਕਦਾ ਵਾਂ, ਉਹਦੀ ਸਪੀਡ ਵੀ ਘੱਟ ਆ, ਜਾਂ ਤੂੰ ਕੋਸ਼ਿਸ਼ ਕੀਤੀ ਕਿ ਮੈਂ ਸਲੋ ਜਾਵਾਂ, ਜਾਂ ਤੂੰ ਕੋਸ਼ਿਸ਼ ਕੀਤੀ ਕਿ ਮੈਂ ਬਿਲਕੁਲ ਰੋਕ ਲਵਾਂਗਾ, ਬਿਲਕੁਲ ਹੀ। ਤੇ ਉਹਦੇ 'ਚ ਜਵਾਬ ਇਹ ਆ ਕਿ ਵੀ ਮੈਂ ਬਿਲਕੁਲ ਰੋਕ ਲਵਾਂ ਤਾਂ ਕਿ ਇਹ ਸਕੂਨ ਨਾ ਲੱਗੇ। ਜੀ ਇਹ ਇੱਕ ਲੌਜਿਕ ਆ ਕਿ ਮਤਲਬ ਉਹਨੂੰ ਬਚਾਉਣਾ। ਤੁਸੀਂ ਹਰ ਜਵਾਬ ਉਹੀ ਠੀਕ ਹੈ ਜਿਹਦੇ 'ਚ ਉਹ ਸਭ ਤੋਂ ਬਹੁਤਾ ਬਚਦਾ ਪਿਆ। ਯੈਸ ਉਹ ਜਵਾਬ ਆ ਜਿਹਦੇ 'ਚ ਸਭ ਤੋਂ ਜ਼ਿਆਦਾ ਬਚਦਾ, ਉਹਦੀ ਸੇਫਟੀ, ਉਹਦੀ। ਯੈਸ ਸਰ, ਉਹ ਸਿਰਫ ਟ੍ਰੈਫਿਕ ਦਾ ਤੇ ਧਿਆਨ ਨਹੀਂ ਲੈਂਦੇ, ਤੂੰ ਕਿੱਡੀ ਕੁ ਵੱਡੀ ਖਾਚ ਹੈ ਵੀ ਉਹਨਾਂ ਨੂੰ ਪਤਾ ਲੱਗ ਜਾਂਦਾ ਤੇਰੇ ਜਵਾਬਾਂ। ਇਹ ਤੇ ਬਹੁਤ ਵੱਡਾ ਨੁਕਸਾਨ ਹੈ। ਅੱਛਾ ਹੀ ਜੈਨੂਨ ਗੱਲ, ਉਹਨਾਂ ਨੇ ਵੀ ਪਤਾ ਲੱਗ ਜਾਂਦਾ ਕਿ ਤੂੰ ਅੰਦਰੋਂ ਕਿੱਡਾ ਕੁ ਮੁਨਾਫਿਕ ਆਦਮੀ ਆ ਕਿ ਤੂੰ ਕਿਸੇ ਨੂੰ ਰਸਤਾ ਦੇ ਕੇ ਰਾਜ਼ੀ ਨਹੀਂ ਹੈਗਾ। ਤੂੰ ਢਿੱਡੋਂ ਕਿੰਨਾ ਕੁ ਬੁਰਾ, ਤੂੰ ਢਿੱਡੋਂ ਤੂੰ ਕਿੱਦਾਂ ਦਾ ਵਾ ਕਸਮੇ। ਉਹ ਇਹ ਵੀ ਹਿਸਾਬ ਲਾ ਲੈਂਦੇ ਆ, ਉਹ ਸਿਰਫ ਟ੍ਰੈਫਿਕ ਦਾ ਨਹੀਂ ਹਿਸਾਬ ਲਾਉਂਦੇ। ਅਦੇ ਕਹਿੰਦਾ ਸਕੂਲ ਕੇ ਬੱਚੇ, ਅੱਛਾ ਫਿਰ ਥੱਲੇ ਲਿਖਦੇ ਵੀ ਆ ਵੀ ਸਕੂਲ ਦੇ ਬੱਚੇ, ਕਿਸੇ ਸਕੂਲ ਦੇ ਬੱਚੇ ਕਿ ਸਕੂਲ ਦੇ ਬੱਚੇ ਇੱਕ ਜਗ੍ਹਾ ਤੇ ਸਕੂਲ ਦੇ ਬੱਚੇ ਨੇ, ਮਦਰਸਾ ਕਹਿੰਦੇ ਨਾ ਸਕੂਲ ਨੂੰ, ਜੀ ਤੇ ਖੇਲ ਰਹੇ ਨੇ ਤੇ ਤੈਨੂੰ ਇਹ ਆ ਕਿ ਯਾਰ ਉੱਪਰ ਹੀ ਖੇਲ ਰਹੇ ਨੇ ਤੇ ਤੈਨੂੰ ਇਹ ਆ ਕਿ ਯਾਰ ਹੋ ਸਕਦਾ ਹੁਣ 3 ਜਵਾਬ ਨੇ ਕਿ ਯਾਰ ਇਹ ਤੇ ਆਪਣਾ ਖੇਲਣ ਦੇ ਆ ਤੇ ਮੈਂ ਨਿਕਲ ਜਾਣਾ, ਠੀਕ ਆ, ਉਹ ਆਪਣਾ ਕੰਮ ਕਰਨ, ਮੈਂ ਆਪਣਾ ਕਰ ਲਾਂ। ਆਹੋ, ਨਾਲੇ ਮੈਂ ਤੇ ਰੋਡ ਦੇ ਉੱਤੇ ਆ, ਮਤਲਬ ਪਾਗਲ ਨੇ ਕਿ ਰੋਡ ਦੇ ਉੱਤੇ ਜੇ ਪਾਗਲ ਉਹ ਆਉਣਗੇ ਤੇ ਵੀ ਉਹਨਾਂ ਦਾ ਕਸੂਰ ਆ, ਠੀਕ ਆ। ਇਹ ਵੀ ਨਾਲ ਚੈੱਕ ਕਰਦੇ, ਤੈਨੂੰ ਹਲਾਸ਼ੇਰੀ ਵੀ ਦਿੰਦੇ ਆ ਸਵਾਲਾਂ 'ਚ ਕਿ ਕਿਹੜੀ ਗੱਲ ਆ, ਤੇਰਾ ਰੂਟ ਆ, ਤੇਰਾ ਹੱਕ ਆ, ਤੂੰ ਨੰਗੇਗਾ ਉਹਨਾਂ ਦੇ ਪਿਓ ਦੀ ਸੜਕ ਆ ਟੈਪ ਤੇ ਥੱਲੇ ਜਵਾਬ ਆ ਕਿ ਜਾਂ ਤੂੰ ਹਾਰਨ ਮਾਰੇਗਾ, ਸਪੀਡ ਨਾਲ ਹਾਰਨ ਮਾਰੇਗਾ, ਮਤਲਬ ਬੱਚੇ ਆ ਖੇਡ ਰਹੇ ਆ, ਤੂੰ 2-3 ਫੁੱਟ ਤੋਂ 4 ਫੁੱਟ ਤੋਂ ਲੰਘਣਾ ਤੇ ਤੂੰ ਹਾਰਨ ਮਾਰੇਗਾ ਪਹਿਲੇ ਕਿ ਵੀ ਉਹਨਾਂ ਨੂੰ ਪਤਾ ਲੱਗ ਜੇ ਤੇ ਉਹ ਨਾ ਅੱਗੇ ਆਉਣ। ਜਾਂ ਤੂੰ ਬਿਲਕੁਲ ਹਾਰਨ ਵੀ ਨਹੀਂ ਮਾਰੇਗਾ, ਕੁਛ ਵੀ ਨਹੀਂ ਕਰੇਗਾ, ਤੂੰ ਸਾਈਡ ਤੇ ਹੋ ਕੇ ਇੰਜ ਤੁਰੇਗਾ ਜਿਵੇਂ ਕੀੜੀ ਤੁਰਦੀ ਹੈ। ਹੁਣ ਇੱਥੇ ਤੂੰ ਆਪਣੀ ਸੋਚ ਆ, ਤੇਰਾ ਜਿਹੜਾ ਤੇ ਪਾਕਿਸਤਾਨੀ ਹੈ ਨਾ, ਉਹਦਾ ਜਵਾਬ ਜਾਣਾ ਪਹਿਲੇ ਜਵਾਬ ਵੱਲ, ਉਹਦੇ ਦਿਲ ਦਿਮਾਗ ਨੇ ਕਹਿਣਾ ਆ ਵਾਹ ਕਿ ਯਾਰ ਮੈਂ ਸਹੀ ਜਾ ਰਿਹਾ, ਮੈਂ ਸੜਕ ਦੇ ਉੱਤੇ ਮੈਂ ਸਹੀ ਜਾ ਰਿਹਾ। ਬੱਚੇ ਆਪਣਾ ਉਹਦੇ ਮਾਂ ਪਿਓ ਸੰਭਾਲਣ ਬੱਚਿਆਂ ਨੂੰ, ਜੰਮ ਕੇ ਸਿੱਟੇ ਇਹਨਾਂ ਨੇ, ਜ਼ਿੰਮੇਵਾਰੀ ਵੀ ਲੈਣ, ਮੈਂ ਤਾਂ ਸਹੀ ਜਾ ਰਿਹਾ, ਮੈਂ ਜਾਣਾ ਵੀ ਜਲਦੀ ਹੈ, ਮੈਨੂੰ ਅੱਜ ਕੰਮ ਆ। ਤੇ ਹੁਣ ਸਾਡੀ ਸੋਚ ਆ ਗਈ ਦਿਮਾਗ 'ਚ ਇੱਕੋ ਮਿੰਟ ਦੇ ਵਿੱਚ। ਲੇਕਿਨ ਉਸਤਾਦ ਜੀ ਮੈਂ ਜਦੋਂ ਸਵਾਲ ਜਵਾਬ ਦਿੱਤੇ ਨਾ, ਤੇ ਉਸ ਤੋਂ ਬਾਅਦ ਪਤਾ ਲੱਗਦਾ ਕਿ ਜਵਾਬ ਉਹ ਆ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਜੇ ਤੂੰ ਹਾਰਨ ਵੀ ਮਾਰੇਗਾ, ਤੇਰੇ ਹਾਰਨ ਦੇ ਡਰ ਦੀ ਵਜ੍ਹਾ ਤੋਂ ਬੱਚਾ ਅੱਗੇ ਆ ਸਕਦਾ ਘਬਰਾ ਕੇ। ਕੈਸੀ ਗੱਲ, ਠੀਕ ਹੈ ਨਾ, ਉਹਨੂੰ ਤਾਂ ਨਹੀਂ ਨਾ ਪਤਾ ਕਿ ਮਤਲਬ ਯਾਰ ਘਬਰਾ ਕੇ। ਅੱਛਾ, ਫਿਰ ਉਹਦੇ 'ਚ ਕੀ ਲਿਖਿਆ ਕਿ ਜਾਂ ਤੂੰ ਇਹ ਸੋਚ ਲੇਗਾ ਕਿ ਬੱਚੇ ਮੈਨੂੰ ਦੇਖ ਰਹੇ ਆ, ਬੱਚਿਆਂ ਨੂੰ ਪਤਾ ਹੀ ਹੈ ਕਿ ਵੀ ਕਾਰ ਆ ਰਹੀ ਹੈ। ਇਹ ਵੀ ਹਾਲਾਂਕਿ ਕਿਸੇ ਹੱਦ ਤੱਕ ਜਵਾਬ ਸਹੀ ਵਾ, ਲੇਕਿਨ ਇਹ ਵੀ ਗਲਤ ਆ। ਤੁਸੀਂ ਬੱਚਾ ਬਣ ਕੇ ਸੋਚਣਾ ਕਿ ਮਤਲਬ ਤੁਸੀਂ ਇਹ ਸੋਚਣਾ ਵਾ ਕਿ ਇਹ ਸਕੇ ਮੇਰੇ ਬੱਚੇ ਨੇ। ਤੋਬਾ, ਤੁਸੀਂ ਇਹ ਸੋਚਣਾ। अच्छा बंदा भी टेस्ट कर रहे व्यक्ति। हाँ सब देखना मैं तो ओके, वो सुपर चैट के मैसेज आपको भेज रहा हूँ। ओके यार मैं पढ़ लवा हुण। हाँ वही हसन कह के गया कि जरा पढ़ो भी। जानी शहजादा अली अंत्याला आए उस्ताद साडा की करना ही यार, वाए मेरी जान मैं ਤੁਹਾਡਾ की करना।
एक मेरे को आया मैसेज, ਉਹ ਜਾਨੀ ਕਮੈਂਟ ਤੋਂ ਪੜਾ ਬੜਾ ਫਾਰਿਗ ओके 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 बड़ा फारग यजूज मजूज होता है। अच्छा जुगत मारी है भाई ने। हाँ, एक मैसेज मेरे को आया करणप्रीत साहब का, जानी भाजी लव यू बिग फैन माय नेम इज करण लव फ्रॉम अमृतसर। अरे शहजादा कैसी गल, जबरदस्त। अच्छा हाय उस्ताद जी इन्ने मैसेज पे तो हुण देखे, ਉਹ ਮੈਨੂੰ ਵੀ ਭੇਜ ਦਿਓ ਓਏ। ਉਸਤਾਦ ਜੀ ਇੰਜ ਡਿੱਗਦੇ ਪਏ ਨਾ ਮੈਸੇਜ ਕਿ ਜਿਵੇਂ ਤੁਹਾਡਾ ਬੀਪੀ ਨਹੀਂ ਡਿੱਗਿਆ। ਹਾਂ ਯਾਰ ਪਤਾ ਕੀ ਗੱਲ ਆ, ਜਿਹੜੇ ਕਮੈਂਟ ਕਰਦੇ ਨਾ ਇਦਾਂ ਕਰ ਲਾ ਜਾਨੀ, ਇਦਾਂ ਕਰ ਲਾ ਜਾਨੀ, ਸਾਨੂੰ ਇਦਾਂ ਯਾਰ ਉਹ ਵੀਡੀਓ ਬਹੁਤ ਅੱਛੀ ਹੁੰਦੀ ਹੈ, ਐਡਿਟ ਹੋਈ ਹੁੰਦੀ ਆ ਵੀਡੀਓ, ਹੈਨਾ, ਐਡਿਟ ਹੋ ਕੇ ਹਰ ਚੀਜ਼। ਇਹ ਇਦਾਂ ਹੀ ਹੈ ਜਿਵੇਂ ਅਸੀਂ ਬੈਠੇ ਨਾ, ਇਦਾਂ ਹੀ ਬਹਿਣਾ ਪੈਣਾ ਭਰਾਵਾ। ਜੇ ਨਹੀਂ ਇਦਾਂ ਬਹਿ ਸਕਦੇ ਤੇ ਉਹ ਵੀਡੀਓ ਅਪਲੋਡ ਹੋ ਜਾਂਦੀ 6 ਵਜੇ ਪੂਰੇ, ਉਹ ਬਹੁਤ ਮਜ਼ੇਦਾਰ ਹੁੰਦੀ, ਉਹ ਵੇਖ। ਕਿਉਂਕਿ ਉਹਦੇ ਤੇ ਪੂਰਾ ਕੰਮ ਕੀ ਕਰੀਦਾ ਨਾ, ਐਡਿਟ ਕਰੀ ਹਾਂਜੀ ਉਹ ਅੱਛਾ ਉਹਦੇ ਤੇ ਉਹ ਇਹ ਪ੍ਰੋਗਰਾਮ ਨਹੀਂ ਹੈਗਾ, ਇਹ ਵੈਸੇ ਹੀ ਹੈ ਜਿਵੇਂ ਅਸੀਂ ਦੋ ਨਹੀਂ ਅਸੀਂ 200 400 ਬੈਠੇ ਆ। ਆਹੋ 371 ਦੇ ਨਾਲ ਨੇ ਮਾਸ਼ਾਅੱਲਾ ਆਪਣੇ। ਠਹਿਰ ਮੈਂ ਮਜ਼ੀਦ ਅਪਲੋਡ ਕਰਦਾ। ਲਿਆ ਦਿਖਾ ਨਾ, ਉਹ ਮੈਨੂੰ ਵੀ ਭੇਜ ਦੇ ਯਾਰ। ਉਹ ਯਾਰ ਪੜ੍ਹਨ ਦਾ ਟਾਈਮ ਨਹੀਂ ਮਿਲਦਾ ਪਿਆ ਇੰਨੇ ਫਾਸਟ। ਨਹੀਂ ਉਹ ਪੜ੍ਹੇ ਨਹੀਂ ਜਾਣੇ ਯਾਰ, ਇਹੀ ਤੇ ਗੱਲ ਆ ਯਾਰ, ਨਹੀਂ ਪੜ੍ਹੇ ਜਾਣੇ ਉਸਤਾਦ। ਪੜ੍ਹ ਕੇ ਨਾਮ ਹੀ ਨਹੀਂ ਪੜ੍ਹੇ ਜਾਂਦੇ ਪਏ। ਪੜ੍ਹਨਾ ਵੀ ਮੁਸ਼ਕਿਲ ਹੈ। ਨਾਲੇ ਇੱਧਰ ਮੇਰੀ ਗੱਲ ਸੁਣੋ, ਲੌਜੀਕਲੀ ਗੱਲ ਹੈ ਉਸਤਾਦ ਜੀ, ਤੁਸੀਂ ਇੱਕ ਬੰਦੇ ਦਾ ਕਮੈਂਟ ਪੜ੍ਹ ਰਹੇ ਹੋ, ਬਾਕੀ ਸਾਰੇ ਦੇਖੀ ਜਾਣਗੇ, ਉਹਨਾਂ ਨੂੰ ਨਹੀਂ ਸਾਹ। ਨਾਲੇ ਜਿੰਨੀ ਸਪੀਡ ਦੇ ਨਾਲ ਆਉਂਦੇ ਪਏ ਨੇ ਉਹ ਉੱਤੇ ਸਕਰੋਲ ਹੋ ਜਾਂਦੇ। नहीं जानी भाई, हाथ पे क्या हुआ है, हाथ पे दस देता यार वीरे क्या हुआ है। ਵੈਸੇ ਉਸਤਾਦ ਜੀ ਮੇਰੀ ਗੱਲ ਦੱਸੋ ਕਿ ਜਦੋਂ ਤੁਹਾਡੇ ਤੋਂ ਅਟੈਕ ਹੋਇਆ ਜਾਂ ਜੋ ਵੀ ਤੁਹਾਡੇ ਨਾਲ ਮਾਮਲਾ ਹੋਇਆ ਇਹ ਕਿਹੜੀ ਵਜ੍ਹਾ ਤੋਂ ਹੋਇਆ ਤੁਹਾਨੂੰ ਪਤਾ? नहीं ਇਹ ਸਰਕਾਰ ਪਾਣੀ ਨਹੀਂ ਪੀਂਦਾ, ਤੁਸੀਂ पानी नहीं पींदा मैं। ਹਾਂਜੀ ਤੁਹਾਡੀ ਪਾਣੀ ਦੀ ਇਨਟੇਕ ਬਹੁਤ ਘੱਟ ਆ, ਬਲਕਿ ਨਲ ਆ, ਪਾਣੀ ਵਾਲਾ ਨਲ ਨਹੀਂ ਹੁੰਦਾ। मैं तो उस्ताद जी मैनू लाइसेंस मिल जाए, ਉਸ ਤੋਂ ਬਾਅਦ ਮੈਂ ਪਾਣੀ ਪੀਣਾ उस तो बाद भावें जो मर्जी हो जाए। ਇੱਕ ਗੱਲ ਹੋਈ। आहो तो होर की उस्ताद जी नहीं। ਅੱਛਾ ਇੰਨੇ ਤੰਗ ਆ ਗਏ ਤੁਸੀਂ मैं ਲਾਇਸੈਂਸ ਦੇ कहना ਪਿੱਛੇ? मैनू राती एक बंदा कहना यार तेनू नहीं पता इत्थे बहाने बहूने नहीं चलते। राती एक गड्डी मेरे हत्थे चढ़ी ना थल्ले, ਓਕੇ ਤੇ ਉਸਤਾਦ ਜੀ ਗੱਡੀ ਹੱਥੇ ਚੜੀ ਤੇ ਚਾਬੀ ਵੀ ਮੇਰੇ ਕੋਲ ਸੀ, ਤੇ ਮੈਂ ਕਹਾਂ ਯਾਰ ਮੈਂ ਥੋੜਾ ਜਿਹਾ ਨਾ ਪਾਰਕਿੰਗ ਲਾ ਕੇ ਇਹਨੂੰ ਚੈੱਕ ਤਾਂ ਕਰਾਂ, ਲੇਕਿਨ ਮੈਨੂੰ ਇਹ ਡਰ ਸੀ ਕਿ ਉਸਤਾਦ ਜੀ ਮੈਂ ਇਹਦਾ ਗੱਡੀ ਤੋਂ ਬਾਹਰ ਕੱਢਣੀ ਹੈ, ਅਗਰ ਖੁਦਾ ਨਾ ਖਾਸਤਾ ਕਿਸੇ ਨੇ ਮੈਨੂੰ ਰੋਕ ਲਿਆ ਤੇ ਉਸਤਾਦ ਜੀ ਫੌਰਨ ਡਿਪੋਰਟ। ਇੱਕ ਸੇ ਅਗਲੀ ਜਿਹੜੀ ਵੀ ਫਲੈਟ ਪਾਕਿਸਤਾਨ ਜਾ ਰਹੀ ਹੈ ਨਾ, ਹਾਂਜੀ ਉੱਤੇ ਤੁਸੀਂ ਉਹਦੇ 'ਚ ਮੈਂ ਜਾਣਾ ਵਾ, ਔਰ ਉਹਨਾਂ ਨੇ ਡਰਾਈਵਰ ਨੂੰ ਕਹਿ ਦੇਣਾ ਵਾ ਕਿ ਅਸੀਂ ਤੁਹਾਡੀ ਕਰ ਦਿਆਂਗੇ, ਜ਼ਿੰਦਗੀ 'ਚ ਬੰਦਾ ਦੁਬਾਰਾ ਤੁਹਾਡੇ ਜਾਂਚ ਇੱਥੇ ਆਇਆ, ਬਿਲਕੁਲ ਇਸ ਤਰ੍ਹਾਂ ਲਾਈਫ ਟਾਈਮ ਲਈ ਤੁਸੀਂ ਫਾਰਗ ਹੋ। ਹਾਂਜੀ ਤੇ ਮੈਂ ਕਿਹਾ ਸਬਰ ਕਰ ਜਾਓ, ਭਾਵੇਂ ਚਾਂਸ ਇਸ ਕੰਮ ਦਾ 0.001% ਆ। ਉਸਤਾਦ ਜੀ ਲੇਕਿਨ ਅੱਗੋਂ ਰਿਸਕ ਕਿੱਡਾ ਵੱਡਾ ਵਾ। ਜੀ 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 ਚਾਂਸ ਭਾਵੇਂ ਜੋ ਮਰਜ਼ੀ ਆ। ਓਏ ਉਸਤਾਦ ਜੀ ਮੈਂ ਕੀ ਹਿਸਾਬ ਲਾ, ਮੈਂ ਅੱਛਾ ਮੈਂ ਉਹਨੂੰ ਕਹਿ ਰਿਹਾ ਯਾਰ ਇੱਕ ਮਿਸਾਲ ਆ, ਉਹ ਵੀ ਤੇ ਇਨਸਾਨ ਆ ਨਾ, ਕਿਹੜਾ ਜਿਹੜੇ ਪੁਲਿਸ ਵਾਲੇ ਇੱਥੇ ਨੇ, ਆਹੋ, ਤੇ ਤੁਸੀਂ ਅਗਰ ਉੱਥੇ ਮਤਲਬ ਨਾਲ ਤੁਹਾਡੇ ਕੋਈ ਬੁੱਢੀ ਬੈਠੀ ਤੁਹਾਡੀ, ਤੇ ਮਤਲਬ ਮੈਨੂੰ ਉਹਨੇ ਕਿਹਾ ਅਗਰ ਤੇਰੀ ਬੁੱਢੀ ਨਾਲ ਬੈਠੀ ਤੇ ਤੂੰ ਜਾ ਰਿਹਾ ਤੇ ਤੈਨੂੰ ਰੋਕ ਲਿਆ ਉਹਨਾਂ ਨੇ ਤੇ ਤੇਰੇ ਕੋਲ ਲਾਇਸੈਂਸ ਨਹੀਂ ਹੈਗਾ, ਓਕੇ, ਜਾਂ ਤੂੰ ਕੋਈ ਇਸ਼ਾਰਾ ਤੋੜਤਾ ਜਾਂ ਕੋਈ ਗੱਲਬਾਤ ਕਰਤੀ ਜਾਂ ਤੇਰੀ ਗੱਡੀ ਬੰਦ ਹੋਣੀ ਹੈ, ਤੇ ਤੂੰ ਕੀ ਕਰੇਗਾ? ਮੈਂ ਹੁਣ ਉੱਥੇ ਆਪਣਾ ਉਹੀ ਸ਼ੈਤਾਨੀ ਦਿਮਾਗ, ਪਾਕਿਸਤਾਨੀ ਦਿਮਾਗ, ਆਹੋ ਮੈਂ ਕਿਹਾ ਜੀ ਮੈਂ ਉਹਨੂੰ ਕਹਾਂਗਾ ਜੀ ਮੈਂ ਬਹੁਤ ਪਰੇਸ਼ਾਨ ਹਾਂ, ਵਾਈਫ ਮੇਰੀ ਨਾ ਮਾਸ਼ਾਅੱਲਾ ਅੱਲਾ ਕੋ ਖੈਰ ਕਰਨ ਵਾਲਾ ਵਾ, ਉਮੀਦ ਸੇ ਹੈ ਤੇ ਟਾਈਮ ਪੂਰਾ ਹੋ ਗਿਆ ਤੇ ਮੈਂ ਜ਼ੱਚਾ ਬਚਾ ਜਾ ਰਿਹਾ। ਅੱਛਾ ਇਹ ਤੇਰੇ ਜ਼ਿਹਨ ਵਿੱਚ ਬਹਾਨਾ ਵੀ ਆ ਗਿਆ? ਹਾਂ ਪੂਰਾ ਸਦਕੇ ਸੁਭਾਨ ਅੱਲਾਹ ਕਿ ਵੀ ਇੱਕਦਮ ਮੇਰੀ ਬੁੱਢੀ ਨੇ ਮੈਨੂੰ ਕਿਹਾ ਵੀ ਸਰਤਾਜ ਚਲੋ। ਤੇ ਸਰਤਾਜ ਦੇ ਜ਼ਿਹਨ ਦੇ ਵਿੱਚ ਗੱਲ ਆ ਗਈ, ਓਕੇ, ਤੇ ਸਰਤਾਜ ਨੇ ਕੋ ਪੁੱਛਿਆ ਕਿਉਂ, ਤੇ ਕਹਿੰਦੀ ਤੁਹਾਨੂੰ ਨਹੀਂ ਪਤਾ। ਤੇ ਉਹ ਮੈਂ ਨਾ ਮੈਂ ਉਹਨੂੰ ਕਿਹਾ ਮੈਂ ਇਦਾਂ ਕਰਾਂਗਾ, ਹਾਂ, ਤੇ ਕਹਿੰਦੇ ਜੀ ਆਪੇ ਹੁਣ ਅੱਗੋਂ ਆਪੇ ਮੇਰਾ ਦਿਮਾਗ ਚੱਲਣਾ ਸ਼ੁਰੂ ਹੋ ਗਿਆ, ਅਗਲੇ ਦਾ ਵੀ ਸਵਾਲ ਵੀ। ਮੈਂ ਕਿਹਾ ਉਹ ਇੰਜ ਕਰਕੇ ਮੇਰੀ ਬੁੱਢੀ ਵੱਲ ਦੇਖਿਓ ਕਵੇ ਕਿ ਵੀ ਇਹ ਤਾਂ ਸਮਾਰਟ ਜੀ ਹੈ, ਤੇ ਮਤਲਬ ਮੈਨੂੰ ਤਾਂ ਕੋਈ ਇਸ ਤਰ੍ਹਾਂ ਸਾਨੂੰ ਤਾਂ ਨਹੀਂ ਲੱਗ ਰਿਹਾ ਕਿ ਮਤਲਬ ਇਹ ਉਮੀਦ ਸੇ ਆ ਜਾਂ ਇਹਨਾਂ ਦੇ ਪੇਟ 'ਚ ਕੋਈ ਬੱਚਾ ਵਾ। ਤੇ ਮੈਂ ਕਿਹਾ ਮੈਂ ਉਹਨੂੰ ਕਹਾਂਗਾ ਸਰ ਅਸਲ 'ਚ ਸਾਨੂੰ ਜਲਦੀ ਸੀ, ਬੱਚਾ ਪਿਛਲੀ ਗੱਡੀ 'ਚ ਆ ਰਿਹਾ।
ਦਾਦੀ ਦੇ ਨਾਲ। ਕਿਹੜਾ ਬੱਚਾ ਅੱਜ ਜਿਹਨੇ ਪੈਦਾ ਹੋਣਾ ਜੀ, ਅੱਜ ਜਿਹਨੇ ਬੱਚੇ ਨੇ ਪੈਦਾ ਹੋਣਾ ਜੀ, ਉਹ ਪਿਛਲੀ ਗੱਡੀ ਜਾ ਪਿਛਲੀ ਰਿਹਾ ਗੱਡੀ 'ਚ। ਤੇ ਸਾਨੂੰ ਜਲਦੀ ਤੇ ਦਿਲ ਕਰੇ ਅਸੀਂ ਮੀਆਂ ਬੀਵੀ ਹਸਪਤਾਲ ਖਲੋਤੇ, ਹਾਲੇ ਬ੍ਰੇਕ ਮਾਰੀ ਹੈ ਗੇਟ ਤੇ, ਤੇ ਗੇਟ ਤੇ ਨਰਸ ਬੱਚਾ ਲੈ ਖਲੋਤੀ ਹੋਵੇ ਤੇ ਕਵੇ ਮੁਬਾਰਕ ਹੋਵੇ ਤੁਹਾਡੇ ਘਰ ਮੁੰਡਾ ਹੋਇਆ। ਅੱਛਾ ਪਹੁੰਚੇ ਤੁਸੀਂ ਉਹ ਤੇ ਅੱਗੋਂ ਮਿਲ ਪਿਆ। ਹਾਂ ਤੋਬਾ ਅਸਤਗਫਾਰ। ਓਏ ਹੋਏ। ਅੱਛਾ ਇਹ ਤੁਹਾਡੇ ਜ਼ਿਹਨ ਦੇ ਵਿੱਚ ਇਹ ਵੀ ਤਰੀਕਾ ਵਾਰਦਾਤ ਆਇਆ ਕਿ ਇਸ ਤਰ੍ਹਾਂ ਸਾਜੀ ਵੀ ਕੰਮ ਹੋਣਾ? ਗੇਮ ਬਣਾਉ। ਰਾਤੀ ਮੈਨੂੰ ਇੱਕ ਬੰਦੇ ਨੇ ਕਿਹਾ, ਉਹਨੇ ਕਿਹਾ ਓਏ ਤੁਹਾਡਾ ਦਵਾਈ ਵਾਲਾ ਨੰਬਰ ਕਿਹੜੀ ਹੈ? ਯਾਰ ਇਹ ਕੀ ਕਰੈਕਟਰ ਦੁਬਈ ਹੈ? ਵਾਲਾ ਮੇਰਾ ਇੱਥੇ ਪਿਆ ਸੀ। ਕਿਉਂ ਕੀ ਗੱਲ? ਉੱਥੇ ਤੇ ਮੈਂ ਇਹਨਾਂ ਨੂੰ ਸੁਪਰ ਚੈਟ ਵਾਲਾ ਮੈਸੇਜ भेजा। ਤੁਸੀਂ ਨਹੀਂ, ਮੈਨੂੰ ਤੂੰ ਇੱਥੇ ਭੇਜ ਦੇ ਨਾ। ਤੁਸੀਂ ਮੈਨੂੰ ਭੇਜੋ। किस नंबर पे? ਉਹ ਯਾਰ ਉਸੇ पे पाकिस्तान वाले पे? हाँ यार। ठीक है, ओके ओके। ਠਹਿਰ ਜਾ। ਠਹਿਰ ਮੈਂ ਤੁਹਾਨੂੰ ਦੱਸਣਾ। ਹਸਨ ਤੂੰ ਇਸ ਨੰਬਰ ਤੇ ਭੇਜ। ਇੱਧਰ ਆ ਦੇਖ, ਮੈਂ ਤੈਨੂੰ ਮੈਸੇਜ ਭੇਜੇ ਇੱਧਰ ਦਾ। ਨਹੀਂ ਉਹ ਮੇਰਾ ਜਾ ਹੀ ਨਹੀਂ ਰਿਹਾ, ਬੇੜੀ ਕਰਕੇ ਪਏ ਨੇ। ਕਿਉਂ ਜੀ ਕੀ ਹੋਇਆ? ਨਹੀਂ ਜਾ ਰਿਹਾ। ਕੀ ਕਿਉਂ ਨਹੀਂ ਜਾ ਰਿਹਾ? ਉਹ ਮੇਰਾ ਮੋਬਾਈਲ ਕਿੱਥੇ ਦੂਜਾ? ਫਰੂਲਾ ਇੱਕ ਤਾਂ ਆ ਟੈਂਸ਼ਨ ਤੀਜਾ ਚੌਥਾ ਆ ਪਿਆ। ਆ ਪਿਆ। ਓਏ ਆ ਦੁਬਈ ਵਾਲੇ ਤੇ ਭੇਜ ਹਸਨੂ। ਓਕੇ। ਓਏ ਇੱਕ ਤਾਂ ਸਾਡੀਆਂ ਆ ਟੈਨਸ਼ਨਾਂ ਨੇ ਮੁੱਕਦੀਆਂ। ਵਕਾਸ ਅਹਿਮਦ ਭਾਜੀ ਸਲਾਮ ਜਾਨੀ ਭਾਈ, ਗੈਟ ਵਿਲ ਸੂਨ ਫਰੋਮ ਬ੍ਰਦਰ ਇਨ ਨਾਰਵੇ। ਓ ਯੈਸ ਠਹਿਰ ਮੈਂ ਵੀ ਓਪਨ ਕਰੇਗਾ। ਹਾਂਜੀ अच्छा नॉर्वे से भाई। ਨਾਰਵੇ ਸੇ ਮੇਰਾ ਵੀਰ ਵਕਾਸ ਅਹਿਮਦ। ਅੱਛਾ ਜੀ, ਅੱਛਾ ਕੀ ਗੱਲ ਕਰ ਰਹੇ ਸੀ ਆਪਾਂ? ਉਹਨੇ ਕਿਹਾ ਜਿਹੜਾ ਬਹਾਨਾ ਓਏ, ਕਿਹਾ ਮੈਂ ਤਾਂ ਦੱਸਦਾ, ਮੇਰੀ ਗੱਲ ਸੁਣੇ ਨਾਜ਼ਰੀਨ ਨੇ, ਆ ਮੇਰੀ ਗੱਲ ਸੁਣ ਲਾ। ਉਹਨੇ ਕਿਹਾ ਉਹ ਜਾ ਰਹੇ ਸੀ, ਬੰਦਾ ਜਾ ਰਿਹਾ ਨਾ, ਤੇ ਉਹਨੇ ਕੋਈ ਇਸ਼ਾਰਾ ਤੋੜਿਆ ਤੇ ਅੱਗੋਂ ਉਹਨੂੰ ਰੋਕ ਲਿਆ। ਤੇ ਉਹਦਾ ਨਾਲ ਯਾਰ ਬੈਠਾ, ਉਹਨੇ ਕਿਹਾ ਲੈ ਇਹਨਾਂ ਨੂੰ ਮੈਂ ਗੇੜਾ ਵੇਖੀ ਦਿੰਦਾ। अच्छा दुबई की पुलिस? ਦੁਬਈ ਦੀ ਪੁਲਿਸ। ओके। ਉਹਨੇ ਰੋਕਿਆ ਤੇ ਘਬਰਾ ਕੇ ਨਾ ਜਲਦੀ ਜਲਦੀ ਉਹਨੇ ਕਿਹਾ ਸਰ ਮੇਰੀ ਵਾਲਦਾ ਹਸਪੀਟਲ में, मेरी वालदा। ਉਹਨੇ ਇੰਗਲਿਸ਼ ਦੱਸਿਆ ਮਾਈ ਮਦਰ ਇਜ਼। ਉਹਨੇ ਕਹਾ ਓ ਹੋ ਕਾਪੀ ਦੇ ਜਲਦੀ ਗੱਡੀ ਦੀ, ਕਾਪੀ ਦੇ। यानी कि चलान तेरा जरूर होगा। ਸੜ ਤੇ ਲਾ। ਉਹ ਉਸ ਤੋਂ ਵੀ ਜ਼ਿਆਦਾ ਜਜ਼ਬਾਤੀ ਹੋ ਗਿਆ। ਉਹਨੇ ਕਹਾ ਗਿਵ ਮੀ ਪੇਪਰ ਗਾੜੀ ਦੇ ਡਾਕੂਮੈਂਟ ਗਿਵ ਮੀ ਯੋਰ ਤੇਰੀ ਮਾਂ ਹਸਪਤਾਲ ਛੇਤੀ ਕਾਪੀ ਦੇ। ਕਹਿੰਦਾ ਉਹਨੇ ਇੰਜ ਕਰਕੇ ਕਾਪੀ ਫੜੀ ਏ, ਕਾਪੀ ਫੜ ਕੇ ਉਹਨੇ ਇੰਜ ਕਰਕੇ 400 ਦਾ ਚਲਾਨ ਕਰਕੇ ਕਹਿੰਦਾ ਜਲਦੀ ਜਾਓ, ਤੇਰੀ ਮਾਂ ਹਸਪਤਾਲ ਜਲਦੀ। की करैक्टर होना उस्ताद ਯਾਰ ਤੇ ਹੋ सही ਗਿਆ। टकराया ना। ਓਏ ਮੇਰੇ ਮੌਲਾ ਤੋਂ। वैसे ये गल सही है ना? ਉਹਨਾਂ ਨੂੰ ਵੀ ਪਤਾ ਕਰ ਕਿਹੜੀ ਅੱਛਾ ਚੀਜ਼ ਇੱਕ ਨੂੰ ਤਰੀਕਾ ਹੈਗਾ ਰੁਕਣ ਦਾ, ਉਹ ਕੀ? ਕਿ ਉਹਨੂੰ ਪਤਾ ਵੀ ਨਹੀਂ ਪੁਲਿਸ ਵਾਲੇ ਨੂੰ ਦੁਬਈ 'ਚ ਹਾਂ ਕਿ ਵੀ ਇਹ ਪਿੱਛੋਂ ਕੀ ਬਹਾਨੇ ਸੋਚਦੇ ਆ ਰਹੇ ਨੇ, ਤੇ ਆਪੇ ਹੀ ਆ ਕੇ ਕਹਿ ਰਹੇ ਨੇ ਰੋਕੇ ਭਾਜੀ ਦੇਖੋ ਨਾ ਤੇ ਮੇਰੀ ਵਾਲਦਾ ਹਸਪਤਾਲ, ਮੈਂ ਵੀ ਤਾਂ ਰੁਕਵਾਂ ਨਾ, ਮੇਰੀ ਬੁੱਢੀ ਨੂੰ ਕੋਈ ਮਸਲਾ, ਨਾ ਮੇਰਾ ਕੋਈ ਸੈਟਅਪ ਇਦਾਂ ਦਾ ਵਾ, ਮੇਰੇ ਕੋਲ ਗਲਤੀ ਹੋ ਗਈ, ਮੂੰਹ ਹੀ ਐਸਾ ਬਣਾ ਦੋ। ਮੈਨੂੰ ਅੱਲਾ ਵਾਸਤੇ ਮਾਫ ਕਰ। ਓਏ ਹੋਏ ਓਏ ਹੋਏ ਉਸਤਾਦ ਜੀ। ਤੋਬਾ ਅਸਤਗਫਾਰ। ਅੱਛਾ ਵੈਸੇ ਤੁਹਾਨੂੰ ਵਾਵਾ ਆਈਡੀਆ ਹੋ ਗਿਆ ਹੁਣ ਜਿਹੜਾ ਲਾਇਸੈਂਸ ਦੇ ਚੱਕਰਾਂ ਦੇ ਵਿੱਚ ਕਿ ਕੀ ਹਾਂਜੀ ਭਾਈਜਾਨ ਉਸਤਾਦ ਜੀ ਵਾਲੇ ਗੱਲ ਖਾਤੇ 'ਚ ਤਾਂ ਨਹੀਂ ਮਿਲਦਾ ਲਾਇਸੈਂਸ। ਨਾ ਇੰਗਲਿਸ਼ ਵਾਲੇ ਪਾਸੇ ਜਾਣਾ ਪੈਣਾ। ਇੰਗਲਿਸ਼ ਬਿਹਤਰ। ਉਰਦੂ ਨਾ ਲਈ ਕੌਮੀ ਜ਼ਬਾਨ ਹੈ ਸਾਡੀ ਯਾਰ। ਮੈਂ ਕਹਿੰਦਾ ਤੂੰ ਅੱਛਾ ਮੈਂ ਤੁਹਾਨੂੰ ਦੱਸਣਾ ਨਾ, ਪਹਿਲੇ ਦਿਨ ਮੈਂ ਉਹ ਗਿਆ ਨਾ ਉਹਦਾ ਥਿਊਰੀ ਟੈਸਟ, ਸਵਾਲ ਤੇ ਮੈਂ ਜੋ ਵੀ ਸੀ ਕਰ ਦਿੱਤੇ। ओके। ਅੱਗੋਂ ਉਹਨੇ ਆਇਆ अब आपके सामने 5 वीडियोस चलाई जाएंगी, हर वीडियो 25 सेकंड की होगी। अच्छा। आपको बताना है कि इस वीडियो में मुमकिन खतरा कहाँ पे है, कौन सा खतरे वाला निज़ाम है। ओके। ਮੈਂ ਕਿ ਇਹ ਮੈਨੂੰ ਕਿਸੇ ਨੇ ਦੱਸਿਆ ਹੀ ਨਹੀਂ ਸੀ, ਮਤਲਬ ਮੈਂ ਆਪ ਹੀ ਨਹੀਂ ਪੁੱਛਿਆ, ਮੈਂ ਆਪ ਭੂਦਰਾ ਬਣ ਕੇ ਨਾ, ਯਾਨੀ ਮੈਂ ਕਿਹਾ ਵੀ ਉਹਨਾਂ ਦੇ ਜਿਹੜੇ ਮੇਰੇ ਉਸਤਾਦ ਸੀ ਨਾ ਉੱਥੇ ਦੇ ਜਿਹੜੇ ਮੈਨੂੰ ਸਿਖਾ ਰਹੇ ਸੀ, ਉਹਨਾਂ ਦੇ ਜ਼ਿਹਨ 'ਚ ਇਹ ਸੀ ਕਿ ਵੀ ਕੱਲ ਪਰਸੋਂ ਜਦੋਂ ਅਸੀਂ ਇਹਨੂੰ ਕਵਾਂਗੇ ਨਾ ਕਿ ਹਾਂ ਵੀ ਹੁਣ ਤੂੰ ਕਰ ਲਾ, ਮੈਂ ਪਹਿਲੇ ਹੀ ਜਾ ਕੇ ਉੱਥੇ ਬੁੱਕ ਕਰਾਤਾ, ਮੈਂ ਕਿਹਾ ਕਰੋ ਸਾਕਾ ਸ਼ਾਇਦ ਲੱਗ ਜੇ। ਹਾਂ ਓਕੇ। ਤੇ ਅੱਗੋਂ ਤੈਨੂੰ ਮੈਂ ਦੱਸਦਾ ਵਾਂ ਹੋਇਆ ਕੀ। ਉੱਥੇ ਉਹਨਾਂ ਨੇ ਕਿਹਾ ਜੀ 35-40 ਸਵਾਲ ਨੇ, ਉਹਨਾਂ 'ਚੋਂ 30 ਤੁਸੀਂ ਸਹੀ ਜਵਾਬ ਦੇਣੇ ਨੇ। ਓਕੇ।
ਜਿਹਦੇ ਵਿੱਚੋਂ 35 ਕੁਐਸਚਨ ਨੇ, ਓਕੇ 5 ਵੀਡੀਓਜ਼ ਨੇ, ਠੀਕ ਹੈ, ਟੋਟਲ 40 ਹੋ ਗਏ। 40 ਹੋ ਗਏ, ਉਹ 40 ਚ 30 ਠੀਕ ਕਰਨਾ। 30 ਜਵਾਬ ਠੀਕ ਦੇਣੇ ਨੇ। ਓਕੇ ਮੈਂ ਪਹਿਲੀ ਵੀਡੀਓ ਨੇ ਕਿਹਾ ਜੀ ਇਹ ਤੁਸੀਂ ਖਤਰਾ ਭਾਂਪਣਾ ਵਾ ਆਪਣਾ ਕਿ ਇੱਧਰ ਵੀ ਗੱਡੀਆਂ ਨੇ, ਇੱਧਰ ਵੀ ਗੱਡੀ, ਯਾਨੀ ਮੈਂ ਇੱਕ ਗੱਡੀ 'ਚ ਬੈਠਾ ਹਾਂ, ਬੋਨਟ ਦੇ ਨਾਲ ਗੱਡੀ ਜਾ ਰਹੀ ਹੈ ਔਰ ਬੋਨਟ ਦੇਖੋ ਉਹ ਗੱਡੀ ਸੜਕ 'ਚ ਚੱਲ ਰਹੀ 3D, ਤੇ ਉਹ ਲਾਈਕ ਮਤਲਬ ਜਿਹੜੀ ਉਹ ਚੀਜ਼ ਜਾ ਰਹੀ ਨਾ ਉਹ ਮੈਂ ਜਾ ਰਿਹਾ। ਅੱਛਾ, ਯਾਨੀ ਕਿ ਤੁਸੀਂ ਵੀਡੀਓ ਤਾਂ ਦੱਸਦੇ ਪਏ ਜਿਹੜੀ 5 ਚੱਲੀ। ਹਾਂ 5, ਉਹ ਮੈਂ ਜਾ ਰਿਹਾ। ਠੀਕ ਹੈ, 25 ਸੈਕਿੰਡ ਦੀ ਵੀਡੀਓ, ਇੱਧਰ ਵੀ ਟ੍ਰੈਫਿਕ ਆ, ਇੱਧਰ ਵੀ ਟ੍ਰੈਫਿਕ ਆ, ਕੋਈ ਮੋਟਰਸਾਈਕਲ ਲੈਣ ਨੂੰ ਜਾ ਰਹੀ, ਕੋਈ ਐਨ ਜਾ ਰਹੀ, ਤੇ ਮੈਂ ਦੇਖ ਰਿਹਾ ਕਿ ਕਿਹੜੀ ਗਲਤੀ ਕੌਣ ਕਰ ਰਿਹਾ ਜਿਹਦੀ ਵਜ੍ਹਾ ਤੋਂ ਐਕਸੀਡੈਂਟ ਜਾਂ ਹਾਦਸਾ ਹੋ ਸਕਦਾ। ਠੀਕ ਹੈ, ਅੱਛਾ, ਇੱਕਦਮ ਨਾ ਇੰਜ ਕਰਕੇ ਮੈਂ ਦੇਖਿਆ ਇੱਧਰੋਂ ਵੀ ਆ ਰਹੀ, ਇੱਧਰੋਂ, ਤੇ ਧੁੰਦ ਦੀ ਪਹਿਲੀ ਵੀਡੀਓ ਮੇਰੀ ਚੱਲੀ, ਧੁੰਦ ਦੀ। ਬਾਹਰ ਧੁੰਦ ਪਈ। ਹਾਂ, ਧੁੰਦ ਛਿੱਲੀ ਗਈ ਸੱਜਣਾ, ਧੁੰਦ ਦੀ ਚੱਲੀ ਵੀਡੀਓ। ਧੁੰਦ 'ਚ ਮੈਨੂੰ ਨਜ਼ਰ ਹੀ ਕੁਛ ਨਹੀਂ ਆ ਰਿਹਾ, ਮੈਨੂੰ ਵੈਸੇ ਨਹੀਂ ਨਜ਼ਰ ਆਉਂਦਾ ਧੁੰਦ 'ਚ, ਤੇ ਉਹ ਤਾਂ ਧੁੰਦ ਪਾਤੀ ਉਹਨਾਂ ਨੇ ਉੱਤੋਂ ਹੁਣ ਅਸੀਂ ਵੀਡੀਓ ਨਾਲ ਤੁਹਾਡਾ ਤਲਕ ਆ ਉਸਤਾਦ ਜੀ, ਕੋਈ ਉਹਦੀ ਜਿਹੜਾ ਰਿਜ਼ਲਟ ਉਹ ਵੀ ਇਦਾਂ ਦਾ ਵੀ ਇੱਕ ਤੇ ਧੁੰਦ, ਉੱਤੋਂ ਪਿਕਸਲ ਤੇ ਰਿਜ਼ਲਟ ਵੀ ਧੁੰਦ। ਠੀਕ ਹੈ, ਉਧਰੋਂ ਵੀ ਸਾਫ ਜੀ ਹਨ, ਉਹ ਰਿਜ਼ਲਟ ਚੱਲ ਰਿਹਾ ਧੁੰਦਲਾ ਟੈਪ, ਲੋ ਰੈਜ਼ੋਲੂਸ਼ਨ, WhatsApp ਟੈਪ ਫੈਲ। ਓਕੇ ਇੰਜ ਕਰਕੇ ਧੁੰਦ ਜ਼ਿਆਦਾ ਹੋਈ ਹੈ, ਮੈਨੂੰ ਕੁਛ ਨਜ਼ਰ ਨਹੀਂ ਆਇਆ। ਮੈਨੂੰ ਅੱਗੇ ਨਿੱਕੀ ਜੀ ਗੱਡੀ ਨਜ਼ਰ ਆਈ, ਸਾਈਡ ਤੇ ਇੱਧਰ ਸੱਜੀ ਸਾਈਡ ਤੇ ਮੈਨੂੰ ਇੱਕ ਗੱਡੀ ਨਜ਼ਰ ਆਈ, ਬਹੁਤ ਸਗੌਰ ਨਾਲ ਵੇਖਣਾ, ਇੱਕਦਮ ਸਾਜੇ ਟਾਉਂ ਇੰਜ ਰੁਕਿਆ ਵਾ, ਅੱਗੇ 3 ਤਸਵੀਰਾਂ ਆ ਗਈਆਂ। ਓਕੇ ਉਹ ਆਖਰੀ ਫਰੇਮ ਦੇ ਜਾਂ 3 ਤਸਵੀਰਾਂ ਉਹਨਾਂ ਨੇ ਕਰਤੀਆਂ। ਠੀਕ ਹੈ, ਯਾਨੀ ਲਾਈਕ ਇੱਕ ਗੱਡੀ ਮੇਰੇ ਅੱਗੇ ਆ, ਠੀਕ ਹੈ, ਇੱਕ ਇਧਰੋਂ ਕੋਈ ਆ ਰਹੀ ਆ, ਇੱਕ ਇਧਰੋਂ ਕੋਈ ਸਾਈਕਲ ਆ ਰਿਹਾ ਜਾਂ ਕੋਈ ਪੈਦਲ ਆ ਰਿਹਾ, ਉਹਦੇ ਚੋਂ ਇੱਕ ਸਹੀ ਜਵਾਬ ਵਾਲੀ ਲੈ ਕੇ 2 ਨਾਲ ਗਲਤ ਵਾਲੀਆਂ ਲਾ ਕੇ ਉਹਨਾਂ ਨੇ 3 ਤਸਵੀਰਾਂ, ਤੇ 10 ਸਕਿੰਟ 'ਚ ਤੂੰ ਇੱਕ ਤਸਵੀਰ ਕਲਿੱਕ ਕਰਨੀ ਹੈ। ਯਾਨੀ ਕੋਈ 3 ਜਵਾਬ ਆ ਗਏ ਤੁਹਾਡੇ ਸਾਹਮਣੇ, ਕੋਈ ਇੱਕ ਸਿਲੈਕਟ। ਉਹਨਾਂ ਨੇ ਕਿਹਾ ਇਹਦੇ ਚੋਂ ਖਤਰਾ ਕਿਹੜਾ ਵਾ, ਤੈਨੂੰ ਕਿਹੜਾ ਖਤਰਾ ਸੀ ਇਹਦੇ ਚੋਂ। ਓਕੇ, ਇਹਨਾਂ ਤਿੰਨਾਂ ਚੋਂ ਇਧਰੋਂ ਵੀ ਬੰਦਾ ਆ ਰਿਹਾ, ਇਧਰੋਂ ਵੀ ਗੱਡੀ ਆ ਰਹੀ ਆ, ਇਧਰੋਂ ਵੀ ਇੱਕ ਮੋਟਰਸਾਈਕਲ ਆ ਰਿਹਾ, ਤੈਨੂੰ ਜ਼ਿਆਦਾ ਖਤਰਾ ਕਿਹਦੇ ਚੋਂ। 10 ਸਕਿੰਟ ਦਾ ਟਾਈਮ। ਤੇ ਤੁਸੀਂ ਕੀ ਕੀਤਾ? ਮੈਂ ਉਸਤਾਦ ਜੀ ਉਹ ਨਹੀਂ ਹੁੰਦਾ ਉਲ ਬੜੋ 1 2 3 4 5 6 7 ਆਹੋ, 1 2 3 4 5 6 7 9 ਜਿੱਥੇ 10 10 ਆ ਗਿਆ। ਟਿਉਂ ਨਥੀ। ਅਗਲਾ ਆਇਆ ਫਿਰ ਉਸਤਾਦ ਜੀ ਇੱਕ ਵੀਡੀਓ ਆਈ, ਅੱਛਾ, ਇੱਕ ਵੀਡੀਓ ਆਈ ਕਿ ਮੈਂ ਰੋਡ ਤੇ ਜਾ ਰਿਹਾ ਤੇ ਮੇਰੇ ਇੱਧਰ ਵੀ ਮੋਟਰਸਾਈਕਲ ਆ ਭੌਂ ਵਾਲੇ ਜਿਹੜੀ ਸ਼ੋਅ ਕੇ ਕਰੈਕਟਰ, ਉਹ ਅੱਜ ਜਾਈ ਜਾ ਰਹੇ ਆਈ ਜਾ ਰਹੇ, ਤੇ ਮੈਂ ਕਿਹਾ ਵੀ ਇਹ ਖਤਰਾ ਵਾ, ਤੇ ਵੀਡੀਓ ਚੱਲੀ ਜਾ ਰਹੀ ਆ, ਉਹ ਸਾਈਡ ਨੂੰ ਹੋ ਗਏ ਨੇ, ਇੱਧਰ ਨੂੰ ਚਲੇ ਗਏ, ਇੱਧਰ ਨੂੰ ਚਲੇ ਗਏ, ਤੇ ਵੀਡੀਓ ਹਲੇ ਮੈਂ ਕਿਹਾ ਲੈ ਵੀ ਅੱਗੇ ਕਿਤੇ ਖਤਰਾ ਵਾ। ਅੱਛਾ, ਆਣਾ ਹਲੇ ਆਣਾ। ਅੱਛਾ, ਤੇ ਉਸਤਾਦ ਜੀ ਇੰਝ ਕਰਕੇ ਗੱਡੀ ਅੱਗੇ ਗਈ ਹੈ ਤੇ ਇੱਕਦਮ ਰੁਕ ਗਈ। ਗੱਡੀ ਤੁਹਾਡੀ ਵਾਲੀ। ਹਾਂਜੀ, ਯਾਨੀ ਤਸਵੀਰਾਂ ਰੁਕ ਗਈਆਂ ਨਾ, 3 ਤਸਵੀਰਾਂ ਆ ਗਈਆਂ। ਹੁਣ 2 ਤਸਵੀਰਾਂ 'ਚ ਤੇ ਉਹ ਚੀਜ਼ਾਂ ਸੀ ਜਿਹੜੀਆਂ ਮੈਂ ਦੇਖੀਆਂ, ਇੱਕ ਤਸਵੀਰ 'ਚ 2 ਝੰਡੀਆਂ ਆਈਆਂ ਨੇ। ਮੈਂ ਕਿਹਾ ਇਹ ਤੇ ਹੈ ਹੀ ਨਹੀਂ, ਆਊਟ ਆਫ ਕੋਰਸ ਜਵਾਬ ਆ ਇਹ ਤੇ ਗਿਆ। ਹੈ ਹੀ ਨਹੀਂ ਝੰਡੀਆਂ, ਇੱਕ ਤਾਂ ਮੈਂ ਦੇਖੀਆਂ ਹੀ ਨਹੀਂ, ਇਹ ਤੇ ਵੱਡੀਆਂ ਤੇ ਬਾਹਰ ਦੀ ਹੈ। ਇਹ ਤੇ ਹੈ ਬਾਹਰੋਂ ਇਹਨਾਂ ਨੇ ਪਾਈਆਂ ਨੇ, ਇਹ ਨਹੀਂ ਹੋ ਸਕਦੀਆਂ। ਮੈਂ ਉਹੀ 1 2 3 4 ਦੋਵਾਂ ਦਾ ਨਾ, ਮੈਂ ਉਹ ਵੀ ਗਲਤ, 5 ਹੀ ਜਵਾਬ ਤਸੱਲੀ ਨਾ ਕਰੋ। ਸਕੂਨ ਦੇ ਨਾਲ ਮੈਂ ਗਲਤ ਦਿੱਤੇ। ਲੇਕਿਨ ਬਾਹਰ ਆਇਆ ਮੈਂ, ਬਾਹਰ ਮੇਰੀ ਭੈਣ ਇੱਕ ਜਿਹੜੀ ਬੈਠੀ ਸੀ, ਇੰਡੀਅਨ ਸੀ, ਉਹ ਮੈਨੂੰ ਕਹਿੰਦੀ ਉਹ ਸੋ ਬੈਡ ਲੱਕ। ਅੱਛਾ, ਮੈਂ ਕਿੱਦਾਂ? ਕਹਿੰਦੀ 30 ਚਾਹੀਦੇ ਸੀ ਤੈਨੂੰ, 29 ਸਹੀ ਹੋਏ ਤੇਰੇ, ਓਏ ਇੱਕ ਤੋਂ ਤੂੰ ਰਹਿ ਗਿਆ। ਓਏ ਹੋਏ ਹੋਏ ਉਸਤਾਦ ਜੀ, ਮੈਨੂੰ ਕੀ ਦੁੱਖ ਹੋਇਆ। 99 ਤੋਂ 60 ਡੰਗ ਪਿਆ ਤੁਹਾਨੂੰ। ਮੈਂ ਕਿਹਾ ਕੋਈ ਗੱਲ ਨਹੀਂ ਬਾਜੀ, ਖੈਰ ਆ, ਮੈਨੂੰ ਇਹ ਚਾਹੀਦਾ ਵੀ ਨਹੀਂ ਇੱਦਾਂ ਤਰਸ ਕੇ ਪਾਸ ਹੋਣਾ। ਹਾਂ, ਮੈਂ ਦੁਬਾਰਾ ਫੇਰ ਆਵਾਂਗਾ, ਮੈਂ 35 ਤੋਂ ਉੱਤੇ ਨੰਬਰ ਲੈਣੇ ਨੇ। ਵਾਹ ਰੇ ਵਾਹ। ਫਿਰ ਉਸਤਾਦ ਜੀ ਮੈਂ ਆ ਗਿਆ। ਫਿਰ ਆ ਕੇ ਫਿਰ ਮੈਂ ਆਪਣੇ ਖੁਫੀਆ ਜ਼ਰਾਏ ਤੋਂ ਪਤਾ ਕਰਾਇਆ ਕਿ ਇਹ ਕੀ ਚੱਕਰ ਆ। ਹਾਂ, ਪਾਸ ਕੈਸੇ ਹੋਣਾ। ਯੈਸ। ਫਿਰ ਸਰ ਮੈਂ ਉਹ ਜਿਹੜੀ ਵੀਡੀਓ ਸੀ ਨਾ 5, ਉਹਨਾਂ ਨੂੰ ਮਤਲਬ ਉਹ ਪਹਿਲੇ ਦੇ ਦਿੰਦੇ ਨਾ, ਉਹ ਤਾਂ ਪ੍ਰੈਕਟਿਸ ਵੀ ਕਰਾਉਂਦੇ। ਉੱਥੇ ਮੈਂ ਸਾਰਾ ਹਿਸਾਬ ਲਾਇਆ। ਉਹਨੂੰ ਉੱਥੇ ਉਹ ਦੇਖ ਰਹੇ ਹੁੰਦੇ ਨੇ ਕਿ ਬਈ ਉਹ ਦੱਸਦੇ ਨੇ ਕਿ ਤੂੰ ਗੌਰ ਕਰ ਕਿ ਇਹ ਤੈਨੂੰ ਖਤਰਾ ਕਿਹਦੇ ਚੋਂ ਆ। ਤੁਹਾਡੀ ਮੈਂਟੈਲਿਟੀ ਦੇਖਣੀ। ਮੈਂਟੈਲਿਟੀ। ਅੱਛਾ, ਉਹਨੇ ਕਿਹਾ ਇੰਜ ਕਰਕੇ ਮੋਟਰਸਾਈਕਲ ਆਈ ਆ,
ਤੇ ਇੰਜ ਕਰਕੇ ਉਹ ਲੰਘ ਗਈ, ਅੱਗੇ ਚਲੀ ਗਈ, ਠੀਕ ਮੇਰੇ ਤੋਂ ਕਾਫੀ ਅੱਗੇ ਹੋ ਗਈ। ਹਾਂ ਤੇ ਉਹ ਤਸਵੀਰ ਦੇ ਵਿੱਚ ਇੱਕ ਵੈਗਨ ਦੇ ਪਿੱਛੇ ਨਿੱਕਾ ਜਿਹਾ ਟਾਇਰ ਤੇ ਹੈਂਡਲ ਤੇ ਮੋਟਰਸਾਈਕਲ ਆ, ਇੰਨਾ ਕੁ। ਉਹ ਸਹੀ ਜਵਾਬ। ਮੈਂ ਕਿਹਾ ਉਹ ਤੇ ਹੈ ਹੀ ਨਹੀਂ ਸੀ। ਉਹ ਨਹੀਂ ਉਹ ਵੈਗਨ ਦੇ ਪਿੱਛੇ ਸੀ। ਉਹਨੇ ਕਿਹਾ ਠਹਿਰ ਜਾ, ਅੱਛਾ ਇਹ ਲੰਘ ਕੇ ਗਿਆ, ਤੂੰ ਆਪਣੇ ਵੱਲੋਂ ਇਹਨੂੰ ਕਲਿੱਕ ਕਰਦਾ। ਮੈਂ ਉਹਨੂੰ ਕਲਿੱਕ ਕੀਤਾ ਕਿ ਇਹ ਖਤਰਾ। ਉਹਨੇ ਕਿਹਾ ਉਹ ਖਤਰਾ ਤੇ ਤੇਰੇ ਤੋਂ 1.5 ਮੀਲ ਅੱਗੇ ਨਿਕਲ ਗਿਆ। ਹੁਣ ਗੌਰ ਕਰ, ਇਹ 2 ਜਣੇ ਸੀ, ਇੱਕ ਪਿੱਛੇ ਵੀ ਆ ਰਿਹਾ। ਇਹ ਤੇ ਉਹ ਜਿਹੜਾ ਖੇਡੀ ਉਸ ਪਿੱਛੇ ਆ ਰਿਹਾ ਨਾ, ਵੀਡੀਓ ਦੇਖ, ਜਦੋਂ ਇੱਕ ਲੰਘ ਗਿਆ ਨਾ ਤੇ ਤੇਰਾ ਧਿਆਨ ਉਧਰ ਆਇਆ ਤੇ ਦੂਜਾ ਅੱਧਾ ਕ ਆਇਆ ਬਾਹਰ ਨੂੰ, ਤੂੰ ਉਧਰ ਦੇਖਿਆ ਹੀ ਨਹੀਂ। ਉਹ ਤੇਰੇ ਖਤਰਾ ਸੀ, ਉਹ ਤਾਂ ਲੰਘ ਗਿਆ। ਹੁਣ ਹੁਣ ਤੂੰ ਪਹੁੰਚ ਗਿਆ ਉਹ ਤੇ ਦੂਸਰੇ ਵਾਲੇ ਦੇ ਬਰਾਬਰ ਤੇ। ਹੁਣ ਜਦੋਂ ਉਹਨੇ ਇੰਜ ਆਉਣਾ ਸੀ ਤਾਂ ਉਹਨੇ ਤੇਰੇ ਵਿੱਚ ਵੱਜਣਾ ਸੀ। ਦੇਖੋ ਜਿਹੜਾ ਅੱਗੋਂ ਪਹਿਲੇ ਨੰਗੇ ਤੁਹਾਡੀ ਸਾਰੀ ਅਟੈਂਸ਼ਨ ਲੈ ਗਿਆ, ਤੁਹਾਡੀ ਤੋਜੋ ਲੈ ਗਿਆ, ਅਟੈਂਸ਼ਨ ਲੈ ਗਿਆ। ਅੱਛਾ ਉਸਤਾਦ ਜੀ, ਉਹ ਵੀਡੀਓ 'ਚ ਪਤਾ ਕੀ ਆ, ਕਿੱਦਾਂ ਚੈੱਕ ਕਰਦੇ ਨੇ, ਜਿੱਥੇ ਮੇਨ ਖਤਰਾ ਨਾ, ਜਿਹੜਾ ਸਹੀ ਜਵਾਬ ਆ, ਉਹ ਤੇ ਬਿਲਕੁਲ ਨਾਲ ਇੱਕ ਐਸੀ ਆਈਟਮ ਵਿੱਚ ਕਰਨਗੇ ਕਿ ਤੁਹਾਡੀ ਸਾਰੀ ਤਵੱਜੋ ਉਧਰ ਅੱਛਾ ਓਏ ਤੁਹਾਡਾ ਧਿਆਨ ਪਿਆ ਵਾਸਤੇ ਵੀ ਲਾਈਕ ਉਸਤਾਦ ਜੀ, ਇੰਜ ਕਰਕੇ ਇੱਕ ਵੀਡੀਓ 'ਚ ਮੈਂ ਜਾ ਰਿਹਾ, ਇਧਰੋਂ ਇੰਜ ਕਰਕੇ ਇੱਕ ਬੰਦਾ ਫੋਨ ਸੁਣਦਾ ਆ ਰਿਹਾ, ਓਕੇ, ਤੇ ਇੱਕ ਇਧਰੋਂ ਬੰਦਾ ਆ ਗਿਆ, ਉਹਨੇ ਇੰਜ ਹੱਥ ਰੱਖਿਆ ਤੇ ਤੁਰਿਆ ਆ ਰਿਹਾ ਇੰਜ ਕਰਕੇ, ਤੇ ਉਹ ਥੋੜਾ ਦੂਰ ਆ, ਤੇ ਜਿਹੜਾ ਸਹੀ ਆ ਰਿਹਾ ਨਾ ਮਤਲਬ ਬੰਦਾ, ਉਹ ਬਿਲਕੁਲ ਮੇਰੀ ਗੱਡੀ ਦੇ ਅੱਗੇ ਆ। ਤੇ ਮੈਂ ਕਿਹਾ ਸਾਜੀ ਉਹ ਤੇ ਹਲੇ ਦੂਰ ਆ, ਐ ਤੇ ਬਿਲਕੁਲ ਵੱਜਣ ਲੱਗਿਆ ਵਿੱਚ। ਤੇ ਉਹ ਰੁਕਿਆ ਤੇ ਮੈਂ ਉਹ ਜਵਾਬ ਦੇ ਦਿੱਤਾ, ਤੇ ਉਹ ਵੀ ਗਲਤ। ਓਕੇ, ਉਹ ਗਲਤ ਕੀ, ਉਹਨੇ ਕਿਹਾ ਭਾਜੀ ਇਸ ਵੀਡੀਓ 'ਚ ਗੌਰ ਕਰੋ, ਹਨੇਰੀ ਵੀ ਚੱਲ ਰਹੀ ਆ, ਇਹ ਹਨੇਰੀ ਚੱਲ ਰਹੀ ਆ, ਕੀ ਹੈ, ਕਾਹਦਾ ਫੈਕਟ ਆ। ਮੈਂ ਕਿਹਾ ਇਹ ਤੇ ਮੈਂ ਸਮਝਿਆ ਸਰ ਰਿਜ਼ਲਟ ਨਹੀਂ ਸਹੀ ਵੀਡੀਓ ਦਾ। ਉਹਨੇ ਕਿਹਾ ਰਿਜ਼ਲਟ ਨਹੀਂ, ਤੂੰ ਗੌਰ ਨਹੀਂ ਕਰ ਰਿਹਾ, ਕੱਪੜੇ ਉੱਡ ਰਹੇ ਸਾਰਿਆਂ ਦੇ, ਹਨੇਰੀ ਚੱਲ ਰਹੀ ਹੈ। ਮੈਂ ਕਿਹਾ ਹਾਂ ਠੀਕ ਹੈ, ਹਨੇਰੀ ਚੱਲ ਰਹੀ। ਉਹਨੇ ਕਿਹਾ ਹੁਣ ਜਿਹੜਾ ਇਧਰੋਂ ਬੰਦਾ ਆ ਰਿਹਾ ਭਾਵੇਂ ਤੇਰੇ ਲਾਗੇ ਆ, ਲੇਕਿਨ ਹੋਸ਼ੋ ਹਵਾਸ 'ਚ ਉਹ ਠੀਕ ਆ, ਜਿਹੜਾ ਇਧਰੋਂ ਆ ਰਿਹਾ ਉਹਨੇ ਹਨੇਰੀ ਦੀ ਵਜ੍ਹਾ ਤੋਂ ਅੱਖਾਂ ਬੰਦ ਕੀਤੀਆਂ ਉਹਨੂੰ ਆਪਣੀਆਂ, ਪਤਾ ਨਹੀਂ ਕੁਝ ਵੀ। ਤੇ ਦੋਵਾਂ 'ਚ ਬਹੁਤਾ ਡੇਂਜਰ ਕਿਹੜਾ ਵਾ ਤੇਰੇ ਲਈ। ਉਹ ਤੇ ਤੈਨੂੰ ਵੇਖ ਲੇਗਾ, ਰੁਕ ਵੀ ਜਾਏਗਾ। ਉਹ ਤੁਰਿਆ ਆ ਰਿਹਾ ਭਾਵੇਂ ਦੂਰ ਆ, ਲੇਕਿਨ ਉਹਨੇ ਬਾਹਾਂ ਤੇ ਹੱਥ ਰੱਖਿਆ। ਸ਼ਿਟ, ਗਲਤ ਹੋਇਆ। 35 ਵੀਡੀਓ ਸੀ ਉਸਤਾਦ ਜੀ, 35 ਵੀਡੀਓਜ਼ 35 ਵੀਡੀਓਜ਼ ਨੇ ਟੋਟਲ। ਓਕੇ, ਜਿਹਨਾਂ ਚ ਭੂਆ 5 ਹੋਣੀਆਂ ਨੇ। ਓਕੇ, ਤੇਰੇ ਭਰਾ ਨੇ ਘੋਲ ਕੇ ਪੀ ਲੀਆਂ 35 ਦੀਆਂ 35। ਰੱਟਾ ਮਾਰ ਹੁਣ ਅਗਲੇ ਦਿਨ ਮੈਂ ਫੇਰ ਬੈਠਾ ਉੱਥੇ, ਆਓ ਲਿਆਓ, ਅਗਲੇ ਦਿਨ ਮੈਂ ਬੈਠਾ, ਉਸਤਾਦ ਜੀ ਇੱਧਰ ਉਹ ਜਿਹੜੇ ਸਵਾਲ ਸੀ ਨਾ, ਉਹ ਸਾਰੇ 95% ਮੈਂ ਉਹਨਾਂ ਦੇ ਜਵਾਬ ਸੀ ਦਿੱਤੇ, ਤੇ ਮੈਨੂੰ ਇੰਤਜ਼ਾਰ ਸੀ ਵੀਡੀਓ ਦਾ। ਅੱਛਾ, ਜਿਹੜੀ ਸਹੀ ਗੇਮ ਪਾ ਹਾਂ, ਤੇ ਵੀਡੀਓ ਦੇ ਮੈਂ ਕਿੱਦਾਂ ਜਵਾਬ ਦਿੱਤੇ ਨੇ। ਅੱਛਾ, ਜਿੱਦਾਂ ਮਿਸਟਰ ਬੀਨ ਨਹੀਂ ਇੱਕ ਜਗ੍ਹਾ ਤੇ ਜਾਂਦਾ, ਤੇ ਉਹ ਉਹਨੇ ਤਾਰ ਦੇ ਵਿੱਚੋਂ ਨਗਾਉਣਾ ਹੁੰਦਾ ਹੈ, ਉਹ ਪਿੱਛੋਂ ਪਲੱਗ ਕੱਢ ਕੇ, ਉਹ ਜਿੱਥੇ ਲੱਗਦਾ ਰੋ ਤੇ ਟੀਂ, ਹੈਨਾ, ਉਸ ਤੋਂ ਬਾਅਦ ਉਹ ਥੱਲੇ ਪਲੱਗ ਬੰਦ ਕਰਦਾ, ਤੇ ਇੱਧਰ ਤੇ ਇੰਜ ਕਰ ਰਿਹਾ ਹੁੰਦਾ ਨਾ, ਸੇਮ ਉਹ ਸਟੈਪ ਮੈਂ ਵੀਡੀਓ ਤੇ ਜਵਾਬ ਫਿਕਰ ਹੀ ਕੋਈ ਚਲਾ ਲਓ ਇਧਰੋਂ ਬੰਦਾ ਆਇਆ, ਇਧਰੋਂ ਬੁੱਢੀ ਆਈ, ਇਧਰੋਂ ਦੀ ਠੱਕ ਟਿਉਂ ਚੱਲ ਅੱਗੇ ਸਮਝ ਆ ਰਹੀ ਗੱਲ। ਘੋਲ ਕੇ ਜੋ ਪੀਤੀਆਂ ਸੀ ਸਾਜੀ ਇੰਜ ਕਰਕੇ ਮੋਟਰਸਾਈਕਲ ਵਾਲਾ ਆਇਆ, ਉਹੀ ਜਿਹੜੇ ਮੋਟਰਸਾਈਕਲ ਵਾਲੇ ਇਧਰੋਂ ਡਰਾਮੇਬਾਜ਼। ਹਾਂ, ਮੈਂ ਕਿਹਾ ਆਈ ਜੋ ਤੇਰੇ ਨਾਲ ਤੇਰੇ ਕੋ ਪਿੱਛੇ ਆਈ ਜੋ ਠੱਕ ਕਰਕੇ ਝੰਡੀਆਂ ਆਈਆਂ, ਮੈਂ ਝੰਡੀਆਂ ਇੰਜ ਕੀਤੀਆਂ ਨਾ ਹੁਣ। ਅੱਛਾ, ਉਹਦਾ ਪਤਾ ਕੀ ਸੀ, ਹੁਣ ਮੈਂ ਤਾਂ ਝੰਡੀਆਂ ਦਾ ਰੌਲਾ ਝੰਡੀਆਂ ਦਾ ਰੌਲਾ ਸਾਜੀ ਇਹ ਸੀ, ਬਾਬਾ ਜੀ ਉਹ ਜਿਹੜੀਆਂ ਮੋਟਰਸਾਈਕਲਾਂ ਸੀ ਨਾ, ਉਹਨਾਂ ਨੇ ਪਿੱਛੇ ਨਾ ਪੈਪ ਲਾ ਕੇ ਨਾ ਨਿੱਕੀ ਨਿੱਕੀ ਝੰਡੀਆਂ ਲਾਈਆਂ ਸੀ। ਉਹ ਪੈਪ ਮੈਨੂੰ ਨਜ਼ਰ ਆਏ ਸੀ ਥੋੜੇ ਜਿਹੇ, ਲੇਕਿਨ ਉੱਤੇ ਝੰਡੀਆਂ ਨਹੀਂ ਨਜ਼ਰ ਆਈਆਂ, ਲੇਕਿਨ ਪਿੱਛੇ ਪੈਪ ਲੱਗੇ ਸੀ। ਉਹ ਕੋਈ ਜਿਸ ਤਰ੍ਹਾਂ ਨਹੀਂ ਕੋਈ ਡੇ ਇਵੈਂਟ ਦੇ ਕੋਈ ਬੰਦੇ ਨਿਕਲਦੇ ਇੱਕ ਸੇਮ ਟਾਈਮ, ਉਹ ਨਿੱਕੀ ਜੀ ਤਿਰਛੀ ਜੀ ਝੰਡੀ ਲਾਈ ਹੁੰਦੀ, 14 ਅਗਸਤ ਵਾਲੇ ਨਹੀਂ, ਜਿਹੜੀ ਤਿਰਛੀ ਇੰਜ ਕਰਕੇ ਝੰਡੀ ਹੁੰਦੀ, ਉਹ ਟਾਈਪ ਰਾੜ ਨਜ਼ਰ ਆਏ ਮੈਨੂੰ ਛੋਟੀਆਂ, ਉੱਤੇ ਝੰਡੀਆਂ ਦਾ ਮੈਨੂੰ ਪਤਾ ਲੱਗਾ। ਹੁਣ ਜਦੋਂ ਸਾਈਡਾਂ ਦੇ ਹੋ ਗਏ ਨਾ, ਮਤਲਬ ਇੱਧਰ ਨੂੰ ਚਲੇ ਗਏ, ਉਹ ਇੱਧਰ ਨੂੰ ਚਲੇ ਗਏ, ਤੇ ਮੈਂ ਸੜਕ ਸਿੱਧੀ ਜਾ ਰਿਹਾ, ਅੱਗੋਂ ਇੰਜ ਆ ਰਹੇ ਸੀ, ਤੇ ਅੱਗੇ ਸੀ ਪਹਾੜ, ਉਹ ਪਹਾੜ ਦੀ ਬੈਕ ਸਾਈਡ ਤੇ ਸੀ 2 ਜਣੇ ਜਿਹੜੇ ਰੋਡ ਤੇ ਚੜਨ ਲੱਗੇ ਸੀ, ਤੇ ਉਹਨਾਂ ਦੀਆਂ ਝੰਡੀਆਂ ਉਤਲੀਆਂ ਨਜ਼ਰ ਆ ਰਹੀਆਂ ਸੀ। ਉਹ ਝੰਡੀਆਂ ਤੋਂ ਮੈਂ ਗੱਜ ਕਰਨਾ ਸੀ ਕਿ ਝੰਡੀਆਂ ਮੋਟਰਸਾਈਕਲ ਨੂੰ ਲੱਗੀਆਂ, ਤੇ ਝੰਡੀਆਂ ਵਾਲੇ ਸੇਮ ਸੜਕ 'ਚ ਆ ਸਕਦੇ। ਉਹ ਝੰਡੀਆਂ ਦਾ ਰੌਲਾ ਉਹਨਾਂ ਨੇ ਪਹਿਲੇ ਤੁਹਾਨੂੰ ਹਿੰਟ ਦੇ ਦਿੱਤਾ ਨਾ ਕਿ ਝੰਡੀਆਂ ਹੈ ਨੇ ਤੇ ਇਹਦੀ ਵਰਤੋਂ ਆ ਸਕਦੀ।
ਤੇ ਤੁਹਾਡਾ ਉਹ ਫਰ ਹੋ ਗਿਆ, ਨੱਥੀ ਹੋ ਗਿਆ ਨਾ, ਮਤਲਬ ਪਹਿਲੇ ਨਹੀਂ ਨਹੀਂ ਨਹੀਂ, ਹਾਂ ਪਹਿਲੇ ਵਾਲਾ ਤਾਂ ਨੱਥੀ ਹੋ ਗਿਆ ਨੱਤੀ। ਹਾਂ। ਅਗਲੇ ਦਿਨ ਮੈਂ ਬਾਹਰ ਨਿਕਲਿਆ, ਮੈਂ ਬਿੰਦ ਮੈਂ ਕਿਹਾ ਬਾਜੀ ਮਾਰਕ ਹੋਵੇ। ਕਹਿੰਦੀ ਵਾਹ ਏਡਾ ਕੌਨਫੀਡੈਂਸ। क्या किया है? मैं क्या याद किया है? मैं क्या कितने आए बताना जरा। कहती 40 में से 38 जवाब ठीक है, ਵਾਹ ਵਾਹ, 38। ਯਾਨੀ ਕਿ ਤੁਹਾਡੀ ਗੱਲ ਪੂਰੀ ਹੋ ਗਈ ਕਿ मैं क्या शिट है, 2 रह गए ने, ये भी काम खराब। ਉਹ ਦੱਸਦੇ ਨੇ ਕਿ ਕਿਹੜੇ ਕਿਹੜੇ ਰਹਿ ਗਏ ਨੇ 2। इरफान जुबैर नहीं, इरफान जुबैर भाजी जानी भाई, अगर दुबई में मिलना हो, लव यू फ्रॉम दुबई अबू धाबी, लेट्स सेलिब्रेट। मिल लेंगे भरावा, आप मिल लेंगे सर जुबैर भाई, इरफान भाई। मैं ज़रा तबीयत ठीक हो ले, फिर मिलते हैं इंशाल्लाह। ਅਗਰ ਇਹਨਾਂ ਦੀ ਤਬੀਅਤ ਠੀਕ ਕਰ ਲਈ ਜ਼ਰਾ, ਮੈਂ ਕਰਦਾ ਜ਼ਰਾ ਇਲਾਜ। ठीक है जी उस्ताद जी, ऐसी मेरे लाइसेंस की कार्रवाई, ऐसी मेरी तबीयत नाज़रीन। ਤੇ ਆਪਣਾ ਬਹੁਤ ਖਿਆਲ ਰੱਖੋ ਹੁਣ। ਤੇ ਹੁਣ ਮੈਂ ਜ਼ਰਾ ਥੋੜਾ ਜਿਹਾ ਆਰਾਮ ਤੁਸੀਂ ਵੀ ਕਰ। ਆਪਣਾ ਖਿਆਲ ਰੱਖੋ। ਹਾਂ ਮੈਂ ਤਾਂ ਰੱਖ ਨਾਜ਼ਰੀਨ ਜ਼ਰਾ ਰਿਹਾ। ਇਹ ਲਾਦਾ ਮੈਂ ਹੁਣ, ਲਾਦਾ ਨਹੀਂ ਤੇਰੇ ਯਾਰ, ਹਿਸਾਬ ਨਾਲ। ਨਹੀਂ ਨਹੀਂ, ਨਹੀਂ ਆ ਉਸਤਾਦ ਜੀ ਇਹ ਤੇ ਕਿੰਨੀ ਦੇਰ ਦਾ ਆਖਿਆ ਸੀ ਉਹਨਾਂ ਨੇ? 2-3 ਘੰਟੇ। ਬਸ ਠੀਕ ਹੈ ਫਿਰ ਤੇ ਤੇ ਹੁਣ ਤੇ ਜ਼ਿਆਦਾ ਦੇਰ ਹੋ ਗਈ। ਹਾਂ, ਆਪਾਂ ਨੂੰ ਆਏ ਮਾਸ਼ਾਅੱਲਾ ਜੀ ਖਾਸ ਦੇਰ ਵਾਹ ਦੇ ਉਸਤਾਦ, ਤੈਨੂੰ ਤਰਸ ਨਹੀਂ ਹੁੰਦਾ ਮੇਰੇ ਤੇ? ਆਂਦਾ, ਪਰ ਮੈਂ ਕੀ ਕਰਾਂ। ਹੈ ਉਸਤਾਦ ਜੀ ਇਹਨਾਂ ਦਾ ਇਹ ਜਿਹੜਾ ਨਾ ਇਹ ਮਟੀਰੀਅਲ ਹੀ ਸੁਭਾਨ ਅੱਲਾ ਵਾ। ਤੁਹਾਨੂੰ ਪੇਂਟ ਨਹੀਂ ਹੋਈ ਨਹੀਂ ਨਾ ਨਾ ਉਸਤਾਦ ਜੀ, ਉੱਥੇ ਜਿਹੜਾ ਲਾਉਂਦੇ ਨਹੀਂ, ਉੱਥੇ ਜਿਹੜਾ ਲਾਉਂਦੇ ਨਹੀਂ, ਆ ਚੈੱਕ ਕਰ, ਇਹ ਜਿਹੜੇ ਸੂਏ ਮਾਰੇ ਉਹਨਾਂ ਨੇ, ਉਹ ਨਹੀਂ ਜਿਹੜਾ ਉਹ ਜਿਹੜਾ ਲਾਉਂਦੇ ਅੱਜ ਕਰਕੇ ਉੱਪਰ ਉਹ ਚੇਪੀ ਟੈਪ, ਆਹੋ ਆਹੋ, ਉਹ ਕਿਸ ਬੁਰੀ ਤਰ੍ਹਾਂ ਉਹ ਲੱਥਦੀ ਹੈ। ਪਾਕਿਸਤਾਨ ਉਸਤਾਦ ਜੀ, ਉਹ ਜਦੋਂ ਖਿੱਚਦੇ ਨੇ ਨਾ, ਥੱਲੇ ਸਾਰੇ ਵਾਲ ਵੀ ਨਿਕਲ ਜਾਂਦੇ ਹੋਣੇ। ਜੀ ਤੁਹਾਡਾ ਬਿਲਕੁਲ ਥੱਲੇ ਉਹ ਹੋਈ ਹੁੰਦੀ ਆ ਵੈਕਸ, ਤੇ ਸਾਰੇ ਵਾਲ ਉਹ ਕਾਗਜ਼ੀ ਟੈਪ ਉਹਦੇ ਨਾਲ ਚਮੜੇ ਹੁੰਦੇ। ਇਹਨੇ ਉਸਤਾਦ ਜੀ ਲਾਇਆ ਤੇ ਲੱਗਾ ਵੀ ਪਿਓਰ ਆ, ਇੱਕ ਵਾਲ ਨਹੀਂ ਉੱਥੋਂ ਪੁੱਟਿਆ ਗਿਆ। ਪਤਾ ਨਹੀਂ ਕੀ ਉਹ ਸੈਂਸ ਆ ਕਿ ਉਹ ਵਾਲ ਨੂੰ ਨਹੀਂ ਫੜਦਾ, ਉਹ ਸਕਿਨ ਨੂੰ ਫੜਦਾ ਸਿਰਫ। ਉੱਥੇ ਉਨੀ ਦੇਰ ਭਾਵੇਂ ਉਹ ਸੂਈ ਦੇ ਨਾਲ ਨਾ ਹੁੰਦੀ ਹੋਵੇ ਜਿੰਨੀ ਪੁੱਟਰ ਜੀ 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 ਜੀ, ਤੇ ਭਾਵੇਂ ਹੋਰ ਮਜ਼ੀਦ ਖੂਨ ਨਿਕਲਿਆ। ਹਾਏ ਸਾਡੇ ਪਾਕਿਸਤਾਨ 'ਚ ਨਾ ਅਕਸਰ ਆਕੋ ਫੋੜਾ ਫਿੰਸੀ ਨਿਕਲਣਾ ਨਾ ਤੇ ਉੱਤੇ ਕਾਗਜ਼ੀ ਲਾਉਂਦੇ ਸੀ। ਹਾਂ ਬਈ ਗ੍ਰੇ ਰੰਗ ਦੀ, ਗ੍ਰੇ ਰੰਗ ਦੀ ਤੱਤੀ ਕਰਕੇ ਗਰਮ ਕਰਕੇ ਕਾਗਜ਼ੀ ਲਾ ਦੇਣੀ। ਗਰਮ ਵਾਲਾ ਕੰਮ ਨਹੀਂ ਮੈਂ ਸੁਣਿਆ ਵੈਸੇ। ਅੱਛਾ ਹੁਣ ਨਹੀਂ, ਗਰਮ ਕਰਕੇ ਲਾਉਂਦੇ ਸੀ। ਅੱਛਾ, ਹਾਂਜੀ, ਜਦੋਂ ਕੋਈ ਐਸੀ ਚੀਜ਼ ਹੈ ਨਾ ਜਿਹੜਾ ਮਤਲਬ ਕਿ ਉਹਦਾ ਮੂੰਹ ਨਹੀਂ ਬਣ ਰਿਹਾ, ਉਹ ਤੇ ਮੋਰੀਆਂ ਹੁੰਦੀਆਂ ਸੀ। ਹਾਂ ਹਾਂ, ਉਹਨੂੰ ਹਲਕਾ ਜਿਹਾ ਗਰਮ ਕਰਨਾ, ਮਤਲਬ ਗਰਮ ਕਰਕੇ ਤੇ ਉਹਨੂੰ ਫੇਰ ਲਾਉਣਾ। ਓਕੇ, ਹੁਣ ਉਹਨੂੰ ਲਾਤਾ, ਠੀਕ ਹੈ। ਅੰਦਰ ਵਾਲਾ ਮਸਲਾ ਠੀਕ ਵੀ ਹੋ ਗਿਆ, ਉਹ ਮਤਲਬ ਨਿਕਲ ਗਿਆ ਸਾਰਾ ਕੁਝ ਗੰਦ ਬਲਾ ਜਿਹਾ, ਤੇ ਕਾਗਜ਼ੀ ਨਹੀਂ ਲੱਥ ਰਹੀ, ਡਰ ਕੇ 2 ਦਿਨ ਹੋ ਗਏ। ਕਾਗਜ਼ੀ ਲਾਉਣੀ ਤੇ ਮੌਤ ਆ। ਇਸੇ ਗੱਲੋਂ ਚਿੰਬੜ ਗਈ ਇਹ, ਉਹਨੇ ਲੈ ਜਾਣਾ ਸਾਰਾ ਕੁਝ ਨਾਲ, ਲੈ ਜਾਣਾ ਸਾਰਾ ਕੁਝ ਨਾਲ। ਲੈ ਜਾਣਾ ਬਾਬਲ, ਮੈਨੂੰ ਲੈ ਜਾਣਾ। ਆਹੋ, ਲੋ ਜੀ ਨਾਜ਼ਰੀਨ, ਮੈਂ ਹੁਣ ਕਮੈਂਟ ਪੜ੍ਹਦਾ, ਬਾਅਦ ਚ ਫਿਰ ਰਿਪਲਾਈ ਕਰਦਾ। ਕਮੈਂਟ ਤੇ ਹੈ ਸਾਹ ਨਹੀਂ ਆਉਂਦਾ ਪਿਆ ਕਮੈਂਟਸ ਦਾ ਤੇ। ਹੈ ਅੱਛਾ, ਤੋਬਾ। ਹਾਏ ਹਾਏ, ਚਲੋ ਲੋ ਜੀ, ਆਪਣਾ ਖਿਆਲ ਰੱਖੋ ਜੀ ਨਾਜ਼ਰੀਨ। ਇਨਸ਼ਾਅੱਲਾ ਤਾਲਾ ਤੁਹਾਡੇ ਨਾਲ ਕੱਲ ਫਿਰ ਮੁਲਾਕਾਤ ਹੋਏਗੀ। ਹੈ ਇਨਸ਼ਾਅੱਲਾ ਇਨਸ਼ਾਅੱਲਾ ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਮੈਂ ਆ ਜਾਣਾ ਲਾਈਵ, ਮੈਂ ਦਿਲ ਕਰੇ ਹੋਰ 2 ਘੰਟੇ ਤੱਕ ਫਿਰ ਆ ਜਾਵਾਂ। ਸਾਡਾ ਮੂਡ ਬਣਿਆ ਸੀ ਫੇਰ ਆ ਜਾਣਾ। ਆਹੋ ਸਵੇਰੇ ਸਾਨੂੰ ਛੁੱਟੀ ਹੈ, ਠੀਕ ਹੈ ਨਾ। ਹਾਂ, ਤੇ ਇਨਸ਼ਾਅੱਲਾ ਤਾਲਾ ਆਪਣਾ ਬਹੁਤ ਖਿਆਲ ਰੱਖੋ, ਜੀਂਦੇ ਵਾਸਤੇ ਰਹੋ, ਦੁਆ ਕਰਦਿਆ ਕਰੋ ਬਸ, ਸਹੀ ਗੱਲ। ਤੇ ਖੁਸ਼ ਰਹੋ। ਰੱਬ ਰਾਖਾ। ਰੱਬ ਰੱਖਾ। ਹਾਏ ਹਾਏ, ਅਸੀਂ ਲਾਈਵ ਗਏ ਹੋਏ ਹਾਂ, ਪਹਿਲਾਂ ਬੰਦ ਹੋ ਗਈ।